ਤੇ ਹਾਂਜੀ ਹੁਣ ਵੱਡੀ ਗਈ ਕੀ ਪ੍ਰੋਗਰਾਮ ਆ ਅਗਲਾ? ਪ੍ਰੋਗਰਾਮ ਰਾਣਾ ਸਾਹਿਬ ਨਾ ਬਸ ਇਨਸ਼ਾਅੱਲਾ ਤਾਲਾ ਕਰਾਂਗਾ, ਜਿਹੜੀ ਖੇਲ ਆ ਥੋੜੀ ਬਹੁਤੀ ਇਹ ਚੱਕ ਦੇਣੀ ਹੈ ਜੀ। ਉਸ ਤੋਂ ਬਾਅਦ ਅਲਹਮਦੁਲਿਲਾ ਸ਼ੁਰੂ ਹੋ ਗਿਆ ਜੀ ਲਾਈਵ। ਹਾਂਜੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਅਸਲਾਮ ਅਲੈਕੁਮ ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਜੀ। ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਮੈਂ ਖਾਨ ਵਕਾਰ ਸਾਹਿਬ ਜੀ, ਅਸੀਂ ਪ੍ਰੋਗਰਾਮ ਬਣਾਇਆ ਵੀ ਜਿਹੜਾ ਨਾ ਲਾਈਵ ਬਣਨੇ ਆ ਸ਼ਾਮ ਨੂੰ। ਸੂਰਜ ਜਿਹੜਾ ਆ ਡੁੱਬਣ ਦਾ ਵੇਲਾ ਨੇੜੇ ਹੋਇਆ ਹੋਇਆ ਇਹਦਾ ਵੀ, ਤੇ ਅਸੀਂ ਮੂੰਹੋਂ ਦੁਨੀ ਕੋਈ ਗੱਲਬਾਤ ਕਰਦੇ ਹਾਂ ਜੀ। ਇਸ ਲਾਈਵ ਦੇ ਨਾਲ ਜਿੰਨੇ ਵੀਰ ਵੀ ਸਾਡੇ ਨਾਲ ਜੁੜਨਗੇ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ। ਹਾਂਜੀ ਜਸਪ੍ਰੀਤ ਸਤ ਬਿਸਮਿਲ੍ਲਾ ਜੀ ਵੀਰ ਜੀ। ਆਸਟ੍ਰੇਲੀਆ ਤੋਂ, ਹਾਂ ਜੱਸੀ ਸਾਹਿਬ, ਹਾਂ ਕਿਰਨਜੀਤ ਸਿੰਘ ਸਾਹਿਬ, ਇਹ ਵੀ ਸਾਡੇ ਨਾਲ ਜੁੜ ਗਏ ਆ। ਹਾਂਜੀ 9 ਬੰਦੇ ਤਕਰੀਬਨ ਜਿਹੜਾ ਨਾ ਵਾਹ ਜੀ ਵਾਹ, ਵਾਹ ਜੀ ਵਾਹ। ਤੇ ਅੱਜ ਦੀ ਜਿਹੜੀ ਸਾਡੀ ਲਾਈਵ ਜਿਹੜਾ ਨਿਜ਼ਾਮ ਆ ਨਾ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਜਿੰਨੇ ਵੀ ਵੀਰ ਸਾਡੇ ਨਾਲ ਜੁੜੇ ਹੋਏ ਆ ਅਸੀਂ ਉਹਨਾਂ ਨੂੰ ਖੁਸ਼ ਆਮਦੀਦ ਕਹਿੰਦੇ ਆ। ਦੂਜਾ ਇਹ ਆ ਵੀ ਸਾਡੇ ਜਿਹੜੇ ਆ ਨਾ ਰਾਣਾ ਸਾਹਿਬ ਟੱਬਰ ਸਾਡਾ ਵੱਧ ਕੇ 10,000 ਹੋਇਆਂ ਨੂੰ ਵਾਹਵਾ ਦਿਨ ਹੋ ਗਏ ਜਦੋਂ ਮੈਂ ਉਮਰੇ ਤੇ ਸੀ। ਉਸ ਤੋਂ ਬਾਅਦ ਤੇ ਸਾਡੇ ਜਿਹੜੇ ਵਿਊਜ਼ ਆ ਉਹ ਵੀ 2 ਮਿਲੀਅਨ ਦੇ ਨੇੜੇ ਲੱਗਣ ਵਾਲੇ। ਤੇ ਅਸੀਂ ਸਾਰਿਆਂ ਦਾ ਜੀ ਧੰਨਵਾਦ ਕਰਦੇ, ਮਿਹਰਬਾਨੀ। ਜਿੰਨੇ ਵੀਰਾਂ ਜਿਤਨੇ ਵੀ ਸਾਡੇ ਨਾਲ ਸਾਡੇ ਟੱਬਰ ਦਾ ਸਾਡੇ ਇਸ ਕੁਨਬੇ ਦਾ ਹਿੱਸਾ ਬਣੇ, 10,600 ਤੋਂ ਉੱਤੇ ਇਲਜ਼ਾਮ ਹੋ ਗਿਆ ਜੀ, ਮਾਸ਼ਾਅੱਲਾ ਜੀ ਬਹੁਤ। ਹਾਂਜੀ ਤੇ ਅਸੀਂ ਉਹਨਾਂ ਦਾ ਸ਼ੁਕਰੀਆ ਨਹੀਂ ਅਦਾ ਕਰ ਸਕੇ ਸੀਗੇ, ਤੇ ਅੱਜ ਅਸੀਂ ਸੋਚਿਆ ਵੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ। ਨਾਲੇ ਆਹ ਮਾਹੌਲ ਜਿਹੜਾ ਨਾ ਇਹ ਇਦਾਂ ਦਾ ਮਾਹੌਲ ਆ ਵੀ ਇੱਥੇ ਆ ਕੇ ਨਾ ਹਰ ਸ਼ੈ ਜਿਹੜੀ ਜਿੰਨੀਆਂ ਵੀ ਟੈਨਸ਼ਨਾਂ ਹੋਣ ਪਿੱਛੇ ਜੋ ਮਰਜ਼ੀ ਹੋਵੇ ਨਾ ਜੀ, ਯਕੀਨ ਕਰੋ ਜਦੋਂ ਰਾਣਾ ਸਾਹਿਬ ਇੱਥੇ ਡੇ ਆਈਦਾ ਨਾ ਹਰ ਸ਼ੈ ਭੁੱਲ ਜਾਂਦੀ, ਹਰ ਸ਼ੈ ਖਤਮ ਹੋ ਜਾਂਦੀ। ਮੈਂ ਕਿਹਾ ਇੱਕ ਤਾਂ ਜਿਹੜਾ ਨਾ ਜੋ ਸਬਦਾ ਹੈ ਪਿੰਦੇ ਹੈ ਉਹਨਾਂ ਪਿੱਪਲ ਕਰਕੇ ਨਾ ਗੋਲਾਂ ਕਰਕੇ ਬੁਲਬੁਲਾਂ, ਕੋਇਲਾਂ, ਕਮਾਦੀ, ਕੁੱਕੜ, ਹੁਦ ਹੁਦ, ਸ਼ਾਰਕਾਂ, ਯਾਨੀ ਕਿ ਸਾਰੇ ਪਰਿੰਦੇ ਜਿਹੜੇ ਆ ਨਾ ਹੁੰਦੇ। ਅੱਛਾ ਫਿਰ ਮੈਨੂੰ ਤੇ ਇੱਕ ਨਾ ਕੁਛ ਦਿਨਾਂ ਤੋਂ ਇਹ ਬੜੀ ਤਸੱਲੀ ਕਿ ਜਦੋਂ 에ਅਰ ਕੁਆਲਿਟੀ ਇੰਡੈਕਸ, ਮੈਂ ਪਹਿਲਾਂ ਤਾਂ ਪਰੇਸ਼ਾਨ ਸੀ ਵੀ ਉਹ ਹੈ ਤਾਂ ਸਾਡੇ ਵੀ ਖਤਰਨਾਕ ਜਿਹਾ, ਲੇਕਿਨ ਜਦੋਂ ਕਹਿੰਦੇ ਵੀ ਦੂਸਰਿਆਂ ਦਾ ਦੇਖੀ ਫੈਸਲਾਬਾਦ ਦਾ ਦੇਖੀਦਾ ਨਾ ਫਿਰ ਤਸੱਲੀ ਜੇ ਚਾਹੀ ਯਾਰ ਅਸੀਂ ਫਿਰ ਵੀ ਨਾ ਕਾਫੀ ਬਿਹਤਰ ਸੂਰਤ ਹਾਲ ਚਾਲ। ਇੱਕ ਭੱਠਾ ਵੀ ਹੈ ਇੱਥੇ ਨੇੜੇ ਹੈ, ਉਹਦੀ ਵਜ੍ਹਾ ਤੋਂ ਵੀ ਹੈ, ਤੇ ਫਿਰ ਸੜਕ ਵੀ ਕੋਈ 5 ਕਿੱਲੇ ਦੂਰ ਸੜਕ ਆ ਹੈ, ਉਹਦੇ ਕਰਕੇ ਵੀ ਡਸਟ ਦਾ ਕਾਫੀ ਮੇਰਾ ਖਿਆਲ ਆ ਕਿ ਅਗਰ ਕੋਈ ਹੋਰ ਜਿਹੜਾ ਵਾ ਨਾ ਕੋਈ 2 ਮੁਰੱਬੇ ਪਰਾਂ ਸੜਕ ਤੋਂ ਨਿਕਲ ਗਏ ਨਾ ਤੇ ਉੱਥੇ ਸੂਰਤ ਹਾਲ ਕੁਛ ਹੋਰ ਬਿਹਤਰ ਜਿਹੜੀ ਹੈ ਨਾ ਹੋਏਗੀ। ਤੇ ਕਿਉਂਕਿ ਮੈਨੂੰ ਤਾਂ 92 ਚ ਉਦੋਂ ਨਾ ਲਾਹੌਰ ਚ ਜਦੋਂ ਮੈਂ ਵੇਖਿਆ ਕਿ ਯਾਰ ਇਹ ਤਾਂ ਮਾਹੌਲੀਆਤੀ ਲੋਦਗੀ ਮਾਹੌਲੀਆਤ ਦਾ ਆਲਮੀ ਸਾਲ ਸੀ, ਪੜ੍ਹ ਕੇ ਅਖਬਾਰਾਂ ਦੇ ਮੈਂ ਤਾਂ ਲਾਹੌਰੋਂ ਹੀ ਚਾਲੂ ਹੋ ਗਿਆ ਮੈਂ ਕਿਹਾ ਨਹੀਂ ਵੀ ਇਹ ਸ਼ਹਿਰ ਨਹੀਂ ਰਹਿਣੇ ਵਾਲਾ। ਤੇ ਉਹ ਹੁਣ ਵਾਕਈ ਲਾਹੌਰ ਦੁਨੀਆ ਦੇ ਮਾਹੌਲੀਆਤ ਦੇ ਹਿਸਾਬ ਨਾਲ ਨਾ ਭੈੜੇ ਤਰੀਨ ਸ਼ਹਿਰਾਂ ਦੀ ਰੈਂਕਿੰਗ ਦੇ ਪਹਿਲੇ ਨੰਬਰ ਤੇ ਏਰੀਆ ਆਉਂਦਾ। ਤੇ ਆ ਦੇਖ ਨਾ ਹੁਣ ਕੀ ਰੌਣਕਾਂ ਵਾ, ਹੁਣ ਤਾਰਾਂ ਤੇ ਪਰਿੰਦੇ ਜਿਹੜੇ ਆ ਨਾ ਉਹ ਬੈਠੇ ਆ। ਹਾਂਜੀ ਪਰਿੰਦਿਆਂ ਦੀ ਵੀ ਗੱਲ ਸਭ ਕਰਦੇ ਆ, ਦੱਸਦਾ ਮੈਂ। ਤੁਸੀਂ ਜਿੱਦਾਂ ਕਿ ਦੱਸਿਆ ਸੀ ਸਾਡੇ ਨਾਲ ਜੁੜ ਗਏ ਜੀ ਜਸਪ੍ਰੀਤ ਵੀਰ ਜੀ, ਉਹ ਪੁੱਛਦੇ ਆ ਕੀ ਹਾਲ ਚਾਲ ਆ ਜੀ। ਜੱਸੀ ਭਾਜੀ ਆਸਟ੍ਰੇਲੀਆ ਤੋਂ ਆ, ਅਸੀਂ ਠੀਕ ਠਾਕ ਆ ਜੀ, ਵਧੀਆ ਜੀ, ਤੁਸੀਂ ਸੁਣਾਓ ਜੀ। ਸਾਡੀ ਦੁਆ ਜੀ ਸਾਡੇ ਜਿੰਨੇ ਵੀ ਸਾਡੇ ਟੱਬਰ ਦਾ ਹਿੱਸਾ ਆ ਜਾਂ ਜਿਹੜਾ ਕੋਈ ਬੰਦਾ ਪਹਿਲੇ ਜ਼ਰਾ ਨਾ ਤੁਸੀਂ ਇੰਜ ਕਰੋ ਕਿ ਪਹਿਲੇ ਜਿਹੜੇ ਬੰਦੇ ਜੁੜੇ ਹੋਏ ਆ ਨਾ ਮੈਂ ਰਾਣਾ ਸਾਹਿਬ ਇਹਨਾਂ ਨੂੰ ਜਲਦੀ ਜਿਹੜਾ ਨਾ ਪਹਿਲਾਂ ਇਹਨਾਂ ਨੂੰ ਉਹ ਜਿੰਨੇ ਵੀ ਸਾਡੇ ਨਾਲ ਵੀਰ ਜੁੜੇ ਹੋਏ ਆ ਨਾ ਜੀ, ਅਸੀਂ ਉਹਨਾਂ ਦਾ ਦਿਲ ਦੀ ਅਥਾਹ ਗਹਿਰਾਈਆਂ ਤੋਂ ਜੀ ਸ਼ੁਕਰੀਆ ਅਦਾ ਕਰਦੇ ਆ ਜੀ। ਬਹੁਤ ਮਿਹਰਬਾਨੀ ਵੀਰ ਜੀ। ਕਿਰਨਜੀਤ ਸਿੰਘ ਆ ਜੀ, ਮਿਹਰਬਾਨੀ ਜਨਾਬ। अस्सलाम वालेकुम राणा साहब जी, वालेकुम सलाम जी। चौधरी साजिद गिल साहब, चौधरी साजिद गिल साहब जी, बहुत मेहरबानी साजिद भाई। सुरिंदर कटारी, मनप्रीत सिंह के उस तो पहले ना मनप्रीत सिंह, फिर सुरिंदर कटारिया। वालेकुम सलाम जी जनाब। ਅੱਗੇ ਆ ਗਿਆ ਜੀ ਜਵੇਦ ਇਕਬਾਲ ਵੀਰ ਹੈਗੇ ਆ, ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ।
ਅੱਗੇ ਕੀ ਤਰਸੀਮ ਹਾਲ ਆ ਜੀ? ਸਿੰਘ। ਹਾਂਜੀ ਤਰਸੀਮ ਸਿੰਘ ਰਾਣਾ ਸਾਹਿਬ, ਮੈਨੂੰ ਜਾਂ ਤੁਸੀਂ ਪੜ੍ਹ ਲਓ ਜਾਂ ਅੱਛਾ ਫਿਰ ਚਲੋ ਠੀਕ ਹੈ, ਚਲੋ ਪੜ੍ਹ ਲਓ ਕਿਉਂਕਿ ਫਿਰ ਆਵਾਜ਼ ਅੱਧੀ ਉਧਰੋਂ ਪਤਾ ਨਹੀਂ ਚੱਲਦਾ। ਅੱਛਾ ਜੀ, ਕੀ ਹਾਲ ਆ ਜੀ ਭਾਈਜਾਨ? ਹਾਂਜੀ ਸਾਡੇ ਹਾਲ ਬਹੁਤ ਵਧੀਆ ਜੀ। ਅਸੀਂ ਦੁਆ ਕਰਦੇ ਹਾਂ ਵੀ ਤੁਸੀਂ ਸਾਰੇ ਵੀਰ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ। ਅੱਗੇ ਆ ਗਿਆ ਫਿਰ ਜੀ ਵੈਦ ਇਕਬਾਲ। ਹਾਂਜੀ ਠੀਕ ਠਾਕ ਹਾਂ ਜੀ ਵੀਰ ਜੀ। ਨਹੀਂ ਜਾ ਰਹਾ, ਕੀ ਗੱਲ ਹੋ ਗਈ? ਅੱਛਾ ਅੰਜੂ ਜੀ, ਅਸੀਂ ਤਾਂ ਹੁਣ ਵੀ ਜਿਮ ਸੋਇਆ ਦੇ ਕੋਲੋਂ ਹੀ ਆਏ ਆ। ਅੱਗੇ ਵੀ ਅਸੀਂ ਤੁਹਾਨੂੰ ਦੱਸਿਆ ਸੀ ਇਹ ਗੱਲ, ਵੀਡੀਓ ਦੇ ਵਿੱਚ ਵੀ ਕੀਤੀ ਆ। ਕੱਲ ਸਾਡਾ ਵੀਰ ਆਇਆ ਹੋਇਆ ਸੀ ਜ਼ੇਬੀ ਹਜਰਾ, ਰਾਤੀ ਉੱਥੇ ਬੈਠੇ ਰਹੇ ਰਾਤੀ 12 ਅਸੀਂ ਵਜੇ ਤੱਕ, 1 ਵਜੇ ਉੱਥੋਂ ਉੱਠੇ ਆ। ਫਿਰ ਅਸੀਂ ਦਿਨੇ ਜਨਾਬ ਜੀ ਤਕਰੀਬਨ 9 ਵਜੇ ਫਿਰ ਚਲੇ ਗਏ 9 ਵਜੇ ਫਿਰ ਚਲੇ ਗਏ ਆ, ਤੇ ਉਸ ਤੋਂ ਬਾਅਦ ਅਸੀਂ ਤਕਰੀਬਨ 12 12:30 ਵਜੇ ਫਿਰ ਅਸੀਂ ਉੱਥੇ ਆਏ ਆ। ਫਿਰ ਅਸੀਂ ਜੁਮਾ ਪੜਿਆ, ਫਿਰ ਅਸੀਂ ਇੱਥੇ ਆਪਣੇ ਡੇਰੇ ਆਏ ਆ ਜੀ। ਅਸੀਂ ਜਾਂਦੇ ਆ ਜੀ ਉੱਥੇ। ਅੱਛਾ ਜੀ, ਸ਼ਹਿਜ਼ਾਦ ਇਰਫਾਨ ਭਾਈ ਜੀ ਵਾਚਿੰਗ ਫਰੋਮ ਝੰਡਾ ਬਣਿਆ ਹੋਇਆ ਜੀ, ਲਵ ਯੂ ਹੋ ਗਿਆ ਜੀ। ਇਹ ਕੈਨੇਡਾ ਵਾ, ਕੈਨੇਡਾ ਤੋਂ ਜੀ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਅੱਗੇ ਆ ਗਿਆ ਜ਼ਹੀਰ ਫਰੂਕੀ ਸਾਹਿਬ। ਇਹ ਤਾਂ ਸਾਡੇ ਜੀ ਕਈ ਦੋਸਤ ਇਦਾਂ ਦੇ ਆ ਨਾ ਵੀ ਜਿਹੜੇ ਦੋਸਤ ਚਲੋ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਹੋ ਚੁੱਕੀ ਆ, ਇਹਨਾਂ ਨਾਲ ਜੀ ਅਸੀਂ ਆਮਣੇ ਸਾਹਮਣੇ ਸਾਡੀ ਮੁਲਾਕਾਤਾਂ ਹੈਗੀਆਂ ਜੀ। ਬਹੁਤ ਮਿਹਰਬਾਨੀ ਜ਼ਹੀਰ ਫਰੂਕੀ ਸਾਹਿਬ, ਵਾਲੇਕੁਮ ਸਲਾਮ ਜੀ, ਡੀਅਰ ਬ੍ਰਦਰ। ਹਾਂਜੀ ਭਰਾ ਜੀ। ਅੱਛਾ ਰਾਣਾ ਸਾਹਿਬ, ਮੈਂ ਗੱਲ ਕਰਦਾ ਸੀਗਾ ਪਿੱਪਲ ਦੀ। ਆ ਹੁਣ ਤਾਂ ਸ਼ਾਮ ਹੋ ਗਈ ਨਾ, ਥੋੜਾ ਜਿਹਾ ਇਹ ਹੁਣ ਉੱਡ ਗਏ। ਘੰਟਾ ਕੁ ਪਹਿਲਾਂ ਨਹੀਂ ਆ ਖੇਤਾਂ ਚ ਇਸ ਟਾਈਮ ਸਾਰੇ ਪਰਿੰਦੇ, ਉਹ ਦੇਖ ਨਾ ਆ ਭਰਿਆ ਪਿਆ ਮੱਕੀ ਦਾ ਖੇਤ ਜਿਹੜਾ ਵਾ ਨਾ, ਸਾਰੇ ਇਸ ਟਾਈਮ ਖੁਰਾਕ ਦੇ ਚੱਕਰ ਚ। ਹੁਣ ਜਦੋਂ ਮਗਰਬ ਦਾ ਟਾਈਮ ਆਣਾ ਨਾ, ਉਦੋਂ ਫਿਰ ਇਹਨਾਂ ਦੀ ਵਾਪਸੀ ਹੋਣੀ ਹੈ। ਇਸ ਟਾਈਮ ਨਾ ਉਹ ਤਾਰਾਂ ਜਿਹੜੀਆਂ ਦੇਖ ਲਾ, ਉਹ ਤਾਰਾਂ ਤੇ ਆ ਤੇ ਖੇਤ ਚ ਜਾਂਦੇ। ਹਾਂਜੀ ਹਾਂਜੀ। ਤੇ ਮੇਰੇ ਇੱਥੇ ਪਿੱਪਲ ਦੇ ਉੱਤੇ ਨਾ ਜੀ ਹਰੀਅਲ ਬਹੁਤ ਆਉਂਦਾ ਵੀ ਸ਼ਾਮੀ ਨਾ ਜੀ। ਆ ਹੁਣ ਗੋਲਾਂ ਕਰਕੇ ਬੜੀ ਖੁਰਾਕ ਰਾਣਾ। ਨਹੀਂ ਬਹੁਤ ਬੋੜ ਤੇ ਪਿੱਪਲ ਦੀ ਗੋਲ ਜਿਹੜੀ ਹੈ ਨਾ, ਇਹ ਪਰਿੰਦੇ ਬਹੁਤ ਜ਼ਿਆਦਾ ਨਰਮ ਹੁੰਦੀ ਹੈ ਨਾ, ਪਸੰਦ ਕਰਦੇ ਆ। ਅੱਛਾ ਇਹ ਦੱਸਿਓ ਵੀ ਸਾਡੀ ਆਵਾਜ਼ ਤੁਹਾਨੂੰ ਠੀਕ ਆ ਰਹੀ ਹੈ? ਕਿਉਂਕਿ ਸਭ ਤੋਂ ਵੱਡਾ ਮਸਲਾ ਫਿਰ ਇਹ ਹੁੰਦਾ ਜਦੋਂ ਲਾਈਵ ਵੱਧੀ ਚਲੀ ਜਾਂਦੀ ਹੈ, ਕਈ ਵੀਰ ਸਾਡੇ ਆ ਕੇ ਕਹਿ ਦਿੰਦੇ ਵੀ ਆਵਾਜ਼ ਨਹੀਂ ਆ ਰਹੀ ਹੈਗੀ। ਇੱਕ ਤਾਂ ਇਹ ਦੱਸਿਓ ਵੀ ਸਾਡੀ ਆਵਾਜ਼ ਆ ਰਹੀ ਹੈ, ਦੂਸਰਾ ਇਹਨੂੰ ਸ਼ੇਅਰ ਜ਼ਰੂਰ ਕਰਿਓ। ਲਾਈਵ ਅਸੀਂ ਬੜੇ ਦਿਨਾਂ ਤੋਂ ਬਾਅਦ ਆਏ ਆ ਵੀ ਇੱਕ ਦੂਜੇ ਨਾਲ ਆਪਣੀ ਗੱਲਬਾਤ। ਸਾਡਾ ਨਾ ਰਾਤ ਦਾ ਜਿਹੜਾ ਲਾਈਵ ਵਾਲਾ ਪ੍ਰੋਗਰਾਮ ਆ ਉਹ ਅਸੀਂ ਇੰਤਜ਼ਾਮ ਕਰ ਰਹੇ ਆ, ਲੈਟ ਸ਼ੈਟ ਲਾ ਕੇ, ਤੇ ਫਿਰ ਉਹ ਇਕੱਠਾ ਕਰਾਂਗੇ ਰਾਤ ਨੂੰ। ਫਿਰ ਉਹ ਫਿਰ ਚਾਸੀ ਨਹੀਂ ਆਉਂਦੀ ਜੇ ਬੰਦਾ ਇੱਕ ਦੂਜੇ ਨੂੰ ਦੇਖੇ ਨਾ। ਹਾਂਜੀ ਉਸਮਾਨ ਆਰਫ ਸਾਹਿਬ ਜੀ, ਮਾਸ਼ਾਅੱਲਾ ਜੀ ਮਾਸ਼ਾਅੱਲਾ ਜਨਾਬ। ਕੁਲਦੀਪ ਸਿੰਘ ਬਰਾੜ, ਹਾਂਜੀ ਹੈਲੋ ਬ੍ਰਦਰ, ਕੀ ਹਾਲ? ਵਧੀਆ ਜੀ, ਤੁਹਾਡੇ ਕੀ ਹਾਲ ਆ? ਤੁਸੀਂ ਸੁਣਾਓ ਵੀ ਕਿੱਦਾਂ ਤੁਸੀਂ? ਮਨਪ੍ਰੀਤ ਸਿੰਘ, ਆਵਾਜ਼ ਪਰਫੈਕਟ ਆ, ਬਹੁਤ ਸ਼ੁਕਰੀਆ ਜਨਾਬ, ਬਹੁਤ ਮਿਹਰਬਾਨੀ ਜੀ। ਪਰ ਕਈ ਵਾਰੀ ਮਨਪ੍ਰੀਤ ਭਾਜੀ ਇਦਾਂ ਹੋ ਜਾਂਦਾ ਕਿ ਉਹ ਜਦੋਂ 10 ਮਿੰਟ 15 ਗੁਜ਼ਰ ਜਾਂਦੇ ਆ ਨਾ, ਫਿਰ ਉਸ ਤੋਂ ਬਾਅਦ ਜਨਾਬ ਜੀ ਕਹਿੰਦੇ ਆ, ਕਈ ਵੀਰ ਕਹਿੰਦੇ ਵੀ ਆਵਾਜ਼ ਨਹੀਂ ਆ ਰਹੀ ਹੈਗੀ। ਉਹ ਫਿਰ ਬੜਾ ਉਹ ਬਣਦਾ ਆ। ਫਿਰ ਤੁਹਾਨੂੰ ਪਤਾ ਵੀ ਇੱਕ ਰਿਦਮ ਬਣਿਆ ਹੋਇਆ ਹੁੰਦਾ ਬੰਦੇ ਦਾ, ਉਹ ਵੀ ਟੁੱਟ ਜਾਂਦਾ। ਤੇ ਉਹ ਦੇਖੋ ਤਾਰਾਂ ਉੱਤੇ ਰਾਣਾ ਸਾਹਿਬ, ਅਸੀਂ ਦਿਖਾ ਨਹੀਂ ਸਕਦੇ ਪਰਿੰਦੇ ਨਾ ਜੀ, ਤਾਰਾਂ ਉੱਤੇ ਕਰਕੇ ਲਾਈਨ ਬਣਾਈ ਬੈਠੇ। ਅੱਛਾ ਜੀ, ਆਪਣੇ ਤਰਸੀਮ ਸਿੰਘ ਸਾਹਿਬ ਕਹਿੰਦੇ ਆਵਾਜ਼ ਤੁਹਾਡੀ ਇੰਡੀਆ ਤੱਕ ਆ ਰਹੀ ਹੈ। ਹਾਂਜੀ ਬੜੀ ਗੱਲ ਹੈ ਜੀ। ਹਾਂਜੀ ਦੇਖੋ ਕੈਸਾ ਕਿੱਦਾਂ ਦਾ ਪਹਿਲਾਂ ਲੋਕੀ ਖਤ ਲਿਖਣੇ, ਕਈ ਦਿਨਾਂ ਬਾਅਦ ਪਹੁੰਚਣੇ, ਫਿਰ ਕਿਸੇ ਨੇ ਅੱਗੋਂ ਸੁਨੇਹਾ ਉਹਨੂੰ ਕਈ ਦਿਨ। ਹੁਣ ਤੁਸੀਂ ਦੇਖੋ ਯਾਰ ਕੈਸਾ ਜ਼ਮਾਨਾ ਵੀ ਅਸੀਂ ਆ ਬੈਠੇ ਆ ਗੱਲ ਕਰ ਰਹੇ ਆ, ਇਦਾਂ ਲੱਗਦਾ ਵੀ ਜਿਵੇਂ ਆਪਾਂ ਆਮਣੇ ਸਾਹਮਣੇ ਬੈਠੇ। ਜਦੋਂ ਤੁਸੀਂ ਕੋਈ ਗੱਲ ਕਰਦੇ ਲੱਗਦਾ ਆਪਾਂ ਸਾਹਮਣੇ ਬੈਠੇ। ਤੇ ਰਾਣਾ ਸਾਹਿਬ ਜੇ ਮੋਬਾਈਲ ਹੱਥ 'ਚ ਨਾ ਹੋਵੇ ਤੇ ਇੱਥੇ ਬਹਿ ਕੇ ਇੰਝ ਹੀ ਲੱਗਦਾ ਤੁਹਾਡੀ ਗੱਲ ਤਰ੍ਹਾਂ ਵੀ ਜਿਵੇਂ ਪਤਾ ਨਹੀਂ ਪਿਛਲੀ ਕਿਸੇ। ਮੈਂ ਕਹਿੰਦਾ ਕਿ ਅਗਰ ਤੂੰ ਟਿਊਬਲ ਕੱਢ ਦੇ ਨਾ ਵਿੱਚੋਂ ਹੈ, ਤੇ ਬਾਕੀ 14ਵੀਂ 15ਵੀਂ ਸਦੀ ਹੋਈ, ਯਾਨੀ ਕਿ ਟਿਊਬਲ ਤੇ ਤਾਰਾਂ ਨਾ ਹੋਣ, ਤੇ ਬਿਲਕੁਲ ਜਿਹੜਾ ਬਾਕੀ ਮਾਹੌਲ ਆ ਨਾ, ਉਹ ਤਾਂ ਸਾਰਾ ਇੰਝ ਹੀ ਲੱਗਦਾ ਕਿ ਜਿਸ ਤਰ੍ਹਾਂ ਪਤਾ ਨਹੀਂ ਕਿਹੜੀ ਸਦੀਆਂ ਤੇ ਬੜਾ ਸਕੂਨ ਆ। ਹਾਂਜੀ ਰਾਣਾ ਸਾਹਿਬ ਇਨਾਮੁਰ ਰਹਿਮਾਨ ਸਾਹਿਬ ਕਹਿੰਦੇ ਆ ਕਿ ਰਾਣਾ ਸਾਹਿਬ ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਕਹਿੰਦੇ ਬਿਗ ਫੈਨ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਨਾਮ ਭਾਈ, ਬਹੁਤ ਮਿਹਰਬਾਨੀ। ਇੰਟਰਨੈਟ ਕਰਕੇ ਕਦੇ ਕਦੇ ਫਸਦੀ ਆ। ਅਸੀਂ ਹੁਣ ਦੇਖੋ ਅਸੀਂ ਤਾਂ ਬੈਠੇ ਡੇਰੇ ਦੇ ਵਿੱਚ, ਇੱਥੇ ਇੰਟਰਨੈਟ ਹੋ ਸਕਦਾ ਵੀ, ਤੇ ਨਾਲੇ ਤੁਹਾਡਾ ਵੀ ਇੰਟਰਨੈਟ ਖਰਾਬ ਹੋ ਸਕਦਾ, ਇਹ ਵੀ ਨਾਲ ਗੱਲ ਹੈਗੀ। ਜਵੇਦ ਇਕਬਾਲ, ਮੰਡੀ ਵਾਰ ਬਟਨ, ਜ਼ਿਲ੍ਹਾ ਨਨਕਾਣਾ। ਕਿਆ ਬਾਤ ਹੈ ਜੀ ਜਵੇਦ ਭਾਈ। ਨਨਕਾਣਾ ਸਾਹਿਬ ਸਾਡੀ ਰਿਸ਼ਤੇਦਾਰੀਆਂ ਵੀ ਹੈਗੀਆਂ। ਮੰਡੀ ਵਾਰ ਬਟਨ ਜਿਹੜਾ ਆ ਉੱਥੇ ਵੀ ਸਾਡੇ
ਮੇਰਾ ਇੱਕ ਦੋਸਤ ਹੈਗਾ ਸੀਗਾ, ਜਦੋਂ ਆਪਾਂ ਲੈਣ ਵੱਲੋਂ ਫਿਰੋਜ਼ ਬਟਵਾ ਰੋਡ ਤੇ ਜਾਈਏ ਨਾ ਅੱਗੇ, ਲਤੀਫ ਮੜਾਲ ਤੇ ਇੱਕ ਜਨਾਬ ਜੀ ਉੱਥੇ ਸਾਡਾ ਦੋਸਤ ਹੋਰ ਵੀ ਉੱਥੇ ਸੀਗੇ, ਲਤੀਫ ਵੀ ਸੀ ਤੇ ਮੇਰੇ ਨਨਕਾਣੇ ਜਿਹੜੇ ਦੋਸਤ ਹੈ ਮੇਰੇ ਕਈ ਕਲਾਸ ਫੈਲੋ ਜਿਹੜੇ ਨਾ ਨਨਕਾਣੇ ਹੈ, ਇੱਕ ਮੇਰੇ ਦੋਸਤ ਬਹੁਤ ਯਾਨੀ ਕਿ FSC ਤੋਂ 4th ਈਅਰ ਤੱਕ ਜਿਹੜਾ ਨਾ ਉਹ ਅਮਰ, ਉਹ ਤਾਂ ਆਇਰਲੈਂਡ ਚ ਹੁੰਦੇ ਆ। ਸ਼ਾਹਦ ਨਦੀਮ ਹੈ, ਉਹ ਅਲਾਈਡ ਬੈਂਕ ਚ ਉਹਨਾਂ ਦੇ ਭਾਈ ਛੋਟੇ, ਉਹ ਫੈਸਲਾਬਾਦ। ਫਿਰ ਉਸਤਾਦ ਲਾਹਦ ਨਨਕਾਣੇ ਦੀ ਮਸ਼ਹੂਰ ਮਰੂਫ ਜਨਾਬ, ਉਹਨਾਂ ਦੇ ਸਾਰੇ 80-90% ਜਿਹੜੇ ਫਰਿੱਜ ਫਰੂਜ ਠੀਕ ਕਰਨ ਵਾਲੇ ਬੰਦੇ ਉਹਨਾਂ ਦੇ ਸ਼ਾਗਿਰਦ ਆ। बड़ा टाइम गुजरिया उन्होंने। हाँ जी, मसूद अहमद साहब अस्सलाम वालेकुम। वालेकुम अस्सलाम भाईजान, वालेकुम अस्सलाम। ऑस्ट्रेलिया जी, बहुत मेहरबानी वीर जी मसूद भाई, बहुत शुक्रिया। राणा साहब अगर बात ज्यादा पर्सनल तो किसी दिन शादी के ਉਹ ਪਰਸਨਲੀ ਇਹਨਾਂ ਦੇ ਪਰਸਨਲ ਵਾਲੀ ਐਡੀ ਇਹਦੀ ਗੱਲ ਕੋਈ ਨਹੀਂ ਹੈਗੀ, ਪਰ ਆਪਾਂ ਕਾਰ ਬੜੀ ਵਾਰੀ ਚੁੱਕਿਆ, ਫਿਰ ਉਹ ਇੱਕੋ ਗੱਲ ਨੂੰ ਬਾਰ-ਬਾਰ ਉਹ ਕਰੀ ਰੱਖੀ ਨਾ ਜੀ, ਚੰਗਾ ਨਹੀਂ ਲੱਗਦਾ ਜੀ। ਨਾ ਹਾਂ ਦੇਖ ਲੈ ਯਾਰ ਕੈਸੀ ਗੱਲ ਹੈ ਮਸੂਦ ਭਾਈ, ਵੀ ਇੱਥੋਂ ਕਿ ਆਸਟ੍ਰੇਲੀਆ ਦੇ ਵਿੱਚ ਸਾਡੀ ਆਵਾਜ਼ ਜਾ ਰਹੀ ਹੈ, ਨਹੀਂ ਹੁੰਦੀ ਹੈ ਯਾਰ। ਬਹੁਤ ਤਰੱਕੀ ਹੋ ਗਈ, ਬਹੁਤ ਦੁਨੀਆ। ਆ ਜਿਹੜੇ ਪਿਛਲੇ 30 ਸਾਲ ਆ ਨਾ, ਇਹਨਾਂ ਨੇ ਤਾਂ ਸਾਨੂੰ ਨਜ਼ਾਰੇ ਦੇ ਦਿੱਤੇ ਨਾ। ਆ ਦੇਖੋ ਨਾ ਹੁਣ ਸਾਨੂੰ ਦੇਖ ਹੀ ਰਹੇ ਆ ਨਾ ਸਾਰਾ ਮਾਹੌਲ, ਪਿੱਛੇ ਜਿਹੜੀਆਂ 2 ਗਾਵਾਂ ਜਿਹੜੀਆਂ ਨਾ ਵੱਜੀਆਂ ਹੋਈਆਂ, ਮਾਸ਼ਾਅੱਲਾ ਗਾਂ ਜਿਹੜੀ ਆ ਨਾ ਸੁਣੇ ਵਾਲੀ, ਅੱਜ ਸੌਂਦੇ ਕੱਲ ਨੂੰ ਸੋ ਜੇ। ਤੇ ਆ ਕਿਸੇ ਨੇ ਜਿਹਨੇ ਸਾਡੇ ਇੱਕ ਵੀਰ ਆਕਬ ਸਾਹਿਬ ਕਹਿੰਦੇ ਸੀਗੇ ਵੀ ਅਸੀਂ ਜਿਹੜਾ ਆ ਉਹ ਪਹਿਲਾ ਨਾਰਾ ਬੋਲੀ, ਜਿਹਨੂੰ ਆਪਾਂ ਕਹਿੰਦੇ ਬੋਲੀ ਤਾਂ ਬਾਅਦ ਚ ਬਣਦੀ ਆ, ਪਹਿਲਾ ਨਾਰਾ ਹੁੰਦਾ, ਉਸ ਤੋਂ ਬਾਅਦ ਬੋਲੀ ਬਣਦੀ ਆ, ਉਸ ਤੋਂ ਬਾਅਦ ਸ਼ੇਰਾ ਬਣਦਾ। ਤੇ ਉਹ ਭਾਈ ਜੀ ਅਸੀਂ ਹਾਜ਼ਰ ਹਾਂ ਜੀ। ਆਕਬ ਭਾਈ अच्छा जी। आमर अब्बास चकवाल से सलाम कबूल करें। वालेकुम सलाम, ਤੁਸੀਂ ਸਾਡਾ ਸਲਾਮ ਕਬੂਲ ਕਰੋ ਜੀ। ਤੇ ਰਾਣਾ ਸਾਹਿਬ ਵੀ ਆ ਭਾਈ ਜੀ ਤੁਹਾਡੇ ਨਾਲ ਗੱਲ ਕੀਤੀ ਵੀ ਰਾਤੀ ਆਏ ਹੋਏ ਸੀਗੇ। ਹਾਂ, ਬਲਕਿ ਵਲੌਗ ਵੀ ਅੱਜ ਉਹਨਾਂ ਨਾਲ ਬਣਾਇਆ ਵਾ। ਹਾਂਜੀ, ਉਹਨਾਂ ਨੇ ਜੀ ਰਾਣਾ ਅਸਲਮ ਖਾਨ ਸਾਹਿਬ ਨਾਲ ਵਲੌਗ ਬਣਾਇਆ। ਉਹ ਵਲੌਗ ਜਦੋਂ ਚਾੜਨਗੇ ਮੇਰੇ ਖਿਆਲ ਨਾਲ ਸ਼ਾਮੀ ਤੇ ਜਾ ਕੇ, ਉਹ ਵੀ ਤੁਸੀਂ ਜ਼ਰੂਰ ਦੇਖਿਓ। ਰਾਣਾ ਸਾਹਿਬ ਨਾਲ ਬੜੀ ਮੁਫੀਦ ਜਿਹੜੀ ਗੱਲਬਾਤ ਜਿਹੜੀ ਆ ਉਹ ਹੋਈ ਹੈਗੀ ਆ। ਤੇ ਬਾਕੀ ਰਾਣਾ ਸਾਹਿਬ ਕੁਲਦੀਪ ਸਿੰਘ ਬਰਾੜ ਵੀਰ ਜੀ, ਮੈਂ ਵੀ ਆਪਣੇ ਡੇਰੇ ਤੇ ਬੈਠਾ ਤੁਹਾਨੂੰ ਦੇਖਦਾ, ਬੜੀ ਗੱਲ ਹੈ ਜਿਹੜੀ। ਇਹ ਜਿਹੜਾ ਬੰਦਾ ਜ਼ਿਮੀਦਾਰੇ ਦੇ ਨਾਲ, ਕਿਸਾਨੀ ਦੇ ਨਾਲ ਜੁੜਿਆ ਹੋਇਆ ਨਾ ਜੀ, ਉਹਦਾ ਇਹ ਵੇਲਾ ਬਾਈ ਡੇਰੇ ਦਾ ਹੀ ਹੁੰਦਾ ਸ਼ਾਮ ਦਾ। ਅੱਛਾ, ਇੱਕ ਹੋਰ ਆ, ਹੁਣ ਅੰਜਮ ਕਾ ਜਿਹੜਾ ਡੇਰਾ ਨਾ ਉਹ ਵੀ ਸੜਕ ਤੇ ਆ, ਆਬਾਦੀ ਜੀ ਹੈ। ਸਾਡਾ ਡੇਰਾ ਨਾ ਉਹ ਵੀ ਆਬਾਦੀ ਚ, ਉੱਥੇ ਨਾ ਉਹ ਮੁਰੱਬੇ ਵਾਲੀ ਫੀਲਿੰਗ ਨਹੀਂ ਆਉਂਦੀ ਸੀ ਵੀ ਇੱਧਰ ਵੀ ਘਰ, ਇੱਧਰ ਵੀ ਸਾਹਮਣੇ ਥੋੜਾ ਜਿਹਾ ਜਿਹੜਾ ਨਾ। ਹੁਣ ਜਦੋਂ ਇੱਥੇ ਮੈਂ ਇੱਥੇ ਗੋਜਰੇ, ਆਪਣੇ ਮੁਰੱਬੇ ਵਾਲੀ ਫੀਲਿੰਗ ਜਿਹੜੀ ਹੈ ਨਾ ਉਹ ਨਜ਼ਰ ਆਉਂਦੀ ਆ। ਆਪਾਂ ਸੜਕ ਤੋਂ ਦੂਰ ਆ ਨਾ ਜੀ। ਰਾਣਾ ਸਾਹਿਬ ਮੇਰਾ ਇੱਕ ਪਹਿਲਾਂ ਵੀ ਮੈਂ ਗੱਲ ਕੀਤੀ ਸੀ, ਮੇਰੀ ਨਾ ਇੱਕ ਖੁਆਇਸ਼ ਹੈ ਮੇਰੇ ਦਿਲ ਦੇ ਵਿੱਚ ਵੀ ਆਹ ਜਿਹੜੀ ਜਗ੍ਹਾ ਨਹੀਂ ਹੈਗੀ ਆ, ਮੈਂ ਇੱਥੇ ਭਲਾ ਕੀ ਮੇਰੀ ਖਾਸ਼ ਹੈ, ਤੁਸੀਂ ਇੱਥੇ ਕੱਚੀ ਕੋਠੀ ਵਾਹ ਰਾਣਾ ਇੱਥੇ ਨਾਲੇ ਬਾਂਸਾਂ ਦਾ ਹੱਟ ਵੀ ਬਣਾਉਣਾ। ਇੱਕ ਮੈਂ ਬਾਂਸਾਂ ਦਾ ਝੁੱਗੀ ਬਣਾਣੀ, ਬਾਂਸਾਂ ਦਾ ਝੁੱਗੀ ਕੀ ਸੋਹਣੀ ਝੁੱਗੀ ਬਣਾਣੀ। ਮੇਰਾ ਦਿਲ ਆ ਵੀ ਇੱਥੇ ਉਹ ਬਾਂਸਾਂ ਦਾ ਉਹ ਬਣਾ, ਮੈਂ ਅੰਦਰ ਆਪਣੇ ਬਹਿਣ ਬੂਣ ਚ, ਸਾਡਾ ਕੋਠਾ ਹੈਗਾ ਮੋਟਰ ਵਾਲਾ, ਪਰ ਦਿਲ ਹੈਗਾ ਵੀ ਮੈਂ ਕਦੇ ਨਾ ਕਦੇ ਜ਼ਿੰਦਗੀ ਜ਼ਿੰਦਗੀ ਵੀ ਵਫਾ ਕੀਤੀ ਤੇ ਕੋਈ ਪੈਸਾ ਤੇ ਜਦੋਂ ਕੋਈ ਮਾੜਾ ਜਿਹਾ ਇਕੱਠਾ ਹੋਇਆ ਨਾ ਜੀ, ਕਿਸੇ ਪਾਸੋਂ ਕੋਈ ਆਏ ਬਹੁਤ ਸਾਰੇ, ਇੱਥੇ ਜੀ ਕੱਚੀ ਕੋਠੀ ਬਣਾਣੀ। ਫਿਰ ਮੈਂ ਉਸ ਕੱਚੀ ਕੋਠੀ ਦੇ ਵਿੱਚ ਜਿਹੜੇ ਸਾਡੇ ਵੀਰ ਹੋਣਗੇ ਨਾ ਜੀ, ਉਹ ਕੋਈ ਆਇਆ ਕਰੂਗਾ ਨਾ, ਫਿਰ ਉਹਨਾਂ ਨੂੰ ਇੱਥੇ ਕੱਚੀ ਕੋਠੀ ਲਾਲਟੈਨ ਵਿੱਚ ਲੱਗੀ ਹੋਈ ਰਾਣਾ ਸਾਹਿਬ ਦੀਵਾ ਜਗਦਾ। ਤੇ ਮੈਂ ਕਹਿੰਦਾ ਜੀ ਕਿਆ ਬਾਤ ਆ, ਤੁਸੀਂ ਉਹਦੇ ਬਾਰੇ ਕੀ ਕਹਿੰਦੇ? ਬੜਾ ਜ਼ਬਰਦਸਤ ਆ, ਜਿਹੜਾ ਲਾਲਟੈਨ ਤੇ ਮੇਰੇ ਕੋਲ ਇੱਕ ਪਈ ਆ, ਉਹੀ ਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਅਸੀਂ ਮਾਸ਼ਾਅੱਲਾ ਜੀ 25 ਬੰਦੇ ਸਾਡੇ ਇਹ ਵੇਲਾ ਇਦਾਂ ਦਾ ਸੀਗਾ, ਅਚਾਨਕ ਹੀ ਪ੍ਰੋਗਰਾਮ ਬਣ ਗਿਆ ਵੀ ਲੋ ਜੀ। ਆਮਰ ਅਬਾਸ ਆ ਨਾ, ਅੱਜ ਜਿਹੜਾ ਵਾ ਇੰਗਲੈਂਡ ਤੇ ਆਸਟ੍ਰੇਲੀਆ ਦਾ ਹੋ ਰਿਹਾ ਨਾ, ਪਹਿਲਾ ਟੈਸਟ ਏਸ਼ੀਆ ਦਾ 19 ਵਿਕਟਾਂ ਡਿੱਗੀਆਂ ਪਰਤ ਚ, 19 ਵਿਕਟ ਪਹਿਲੇ ਆਊਟ ਹੋ ਗਈ, ਦੂਸਰੀ ਦੀ ਵੀ 9 ਆਊਟ ਹੋ ਗਈਆਂ। ਇਹ ਵਾਕਾ ਤੇ ਨਹੀਂ ਹੈ, ਨਵਾਂ ਜਿਹੜਾ ਸਟੇਡੀਅਮ ਹੈ ਨਾ, ਪਰਥ ਸਟੇਡੀਅਮ, ਇਹ ਤੁਸੀਂ ਦੱਸੋ ਜੀ। ਇੱਕ ਮਿੰਟ, ਉੱਥੇ 5-4 ਹੀ ਟੈਸਟ ਹੋਏ ਆ। ਇੰਗਲੈਂਡ ਦਾ ਅਟੈਕ ਵੀ ਬਹੁਤ ਅੱਛਾ ਵਾ, ਆਸਟ੍ਰੇਲੀਆ ਦਾ ਅਟੈਕ ਵੀ ਬਹੁਤ ਅੱਛਾ ਵਾ। ਤੇ ਹਾਲਾਂਕਿ ਆਸਟ੍ਰੇਲੀਆ ਦੇ 2 ਬੋਲਰ ਜਿਹੜੇ ਆ ਨਾ, ਜੋਸ਼ ਹੈਜ਼ਲਵੁੱਡ ਤੇ ਉਹ ਅਨਫਿਟ ਸੀ, ਲੇਕਿਨ ਸਟਾਰਕ ਨੇ ਅੱਜ ਬਹੁਤ ਅੱਛੀ ਗੇਮ ਕੀਤੀ ਹੈ।
ਫਿਰ ਬੋਲੈਂਡ ਇੱਕ ਹੈ ਨਵਾਂ ਮੁੰਡਾ ਜਿਹੜਾ ਵਾ ਉਹ ਵੀ ਬੜਾ ਤੇਜ਼। ਬਾਕੀ ਇੰਗਲੈਂਡ ਕੋਲ ਬੜੇ ਅਰਸੇ ਬਾਅਦ ਜਿਹੜਾ ਨਾ ਉਹ ਉਹਨਾਂ ਦੇ ਸਾਰੇ ਬੋਲਰ ਫਾਸਟ ਜਿਹੜੇ ਆ ਨਾ ਇਕੱਠੇ ਹੋਏ ਆ ਤੇ ਉਹਦੇ ਇਸ ਕਰਕੇ ਉਮੀਦ ਆ ਕਿ ਇਹ ਮੈਚ ਨਾ 4 ਕੁ ਦਿਨਾਂ 'ਚ ਹੀ ਮੁੱਕ ਜਾਏਗਾ। ਹੋ ਸਕਦਾ ਤੀਸਰੇ ਦਿਨ ਵੀ ਮੁੱਕ ਜਾਏ। ਜਿਹੜੀ ਸਪੀਡ ਅੱਜ ਚੱਲੀ ਆ ਨਾ ਇਹਦੇ ਹਿਸਾਬ ਵਿੱਚ ਤਾਂ ਤੀਸਰੇ ਇੱਕ ਦਿਨ ਤੇ ਕਿਸੇ ਵੀ ਪਾਸੇ ਜਿਹੜਾ ਨਾ ਜਾ ਸਕਦਾ ਵਾ। ਉਹ ਕਮੈਂਟਰੀ ਅਸਲ 'ਚ ਇਸ ਕਰਕੇ ਨਹੀਂ ਕਿ ਨੈਟ ਜਿਹੜਾ ਵਾ ਨਾ ਉਹ ਨੈਟ ਦਾ ਬੜਾ ਇਸ਼ੂ ਬਣਦਾ ਵਾ। ਉਹ ਇਸ ਕਰਕੇ ਇਹ ਵਾਲਾ ਨਾ ਉਹ ਨਹੀਂ ਕੀਤਾ ਹੈ। ਭਾਜੀ ਅਨਾਮੁਰ ਰਹਿਮਾਨ ਇਟਲੀ ਤੋਂ ਆ। ਹਾਂਜੀ ਨਹੀਂ ਉਹ ਤਾਂ ਕਹਿੰਦੇ ਸੀ ਵਾਰ ਬਟਨ ਤੋਂ ਜੀ। ਨਹੀਂ ਇਹ ਹੋਰ ਅੱਛਾ ਅੱਛਾ ਹਾਂ। ਤੇ ਕਹਿੰਦੇ ਜੀ ਯਾਦ ਤਾਜ਼ਾ ਹੋ ਜਾਂਦੀ ਡੇਰੇ ਦਾ ਮਾਹੌਲ ਦੇਖ ਕੇ। ਹਾਂ 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 ਉਹ ਕਹਿੰਦੇ ਤੁਹਾਡੀ ਕੀ ਪ੍ਰੈਡਿਕਸ਼ਨ ਆ ਮੈਚ ਤੇ। ਮੈਚ ਪਹਿਲੀ ਤਾਂ ਪ੍ਰੈਡਿਕਸ਼ਨ ਇਹ ਹੈ ਕਿ ਮੈਚ ਜਿਹੜਾ ਨਾ ਇਹ ਮੁੱਕਣਾ ਵਾ ਤੀਸਰੇ ਦਿਨ ਹੈ ਤੇ ਮੈਚ ਜਿਹੜਾ ਵਾ ਕਿਸੇ ਵੀ ਪਾਸੇ ਜਾ ਸਕਦਾ ਵਾ ਕਿਉਂਕਿ ਬਹੁਤ ਹੀ ਬੋਲਰ ਫਰੈਂਡਲੀ ਪਿੱਚ ਆ ਤੇ ਇਹਦੇ ਚ ਦੇਖੋ ਸਟੀਵ ਸਮਿਥ ਦਾ ਬਹੁਤ ਅੱਛਾ ਹੈ ਆ ਰਿਕਾਰਡ। ਅਗਰ ਜੇ ਉਹ ਦੂਸਰੀ ਇਨਿੰਗਸ ਚ ਉਹ ਖਲੋ ਗਿਆ ਤੇ ਪ੍ਰੋਬਲਮ ਇੰਗਲੈਂਡ ਲਈ ਬਣ ਸਕਦਾ ਵਾ। ਤੇ ਜੋ ਰੂਟ ਨੇ ਬੜਾ ਸਕੋਰ ਕੀਤਾ ਹਰ ਜਗ੍ਹਾ ਕੀਤਾ ਲੇਕਿਨ ਆਸਟ੍ਰੇਲੀਆ ਚ ਹਲੇ ਤੱਕ ਕੋਈ ਸੈਂਚੁਰੀ ਨਹੀਂ ਬਣਾਈ ਹੈ। ਤੇ ਦੇਖੋ ਇਹ ਕੋਫਰ ਟੁੱਟੇ। ਹਾਂਜੀ ਹਾਂਜੀ ਸਹੀ ਗੱਲ ਹੈ ਜੀ। ਅੱਛਾ ਰਣ ਸਾਹਿਬ ਪਿਛਲੀ ਆਪਾਂ ਵੀਡੀਓ ਬਣਾਈ ਹੈ ਜਿਹੜੀ ਹਲੂਗੇ ਵਾਲੀ ਉਹਦੇ ਵਿੱਚ ਜ਼ਾਹਦ ਤੁਹਾਡੇ ਸਾਹਮਣੇ ਬਹਿ ਗਿਆ ਸੀ। ਕਈ ਦੋਸਤਾਂ ਨੇ ਕਮੈਂਟ ਕੀਤੇ ਵੀ ਨਾ ਬੰਦਾ ਅੱਗੇ ਆ ਕੇ ਬਹਿ ਗਿਆ। ਹੁਣ ਅਸੀਂ ਇੰਜ ਕੈਮਰਾ ਜਿਵੇਂ ਹੁਣ ਸਟੈਂਡ ਤੇ ਲੱਗਿਆ ਹੋਇਆ ਇਵੇਂ ਆ ਸਾਡਾ ਕੈਮਰਾ ਲੱਗਿਆ ਹੋਇਆ ਸੀ ਤੇ ਕੋਈ ਨਹੀਂ ਅਗਲੀ ਆਵਾਜ਼ ਤਾਂ ਪਹੁੰਚ ਹੀ ਰਹੀ ਸੀ ਨਾ। ਲੇਕਿਨ ਉਹ ਅਸੀਂ ਨਾ ਅਸੀਂ ਪਕਾਨ ਚ ਇੰਨੇ ਸੀ ਨਾ ਉਹ ਅਸੀਂ ਇਹ ਖਿਆਲ ਨਹੀਂ ਕੀਤਾ ਵਰਨਾ ਤਾਂ ਉਹ ਜ਼ਾਹਦ ਨੂੰ ਉਧਰ ਸੱਜੇ ਦੇ ਪਾਸੇ ਖੱਬੇ ਪਾਸੇ ਵੀ ਜਿਹੜਾ ਨਾ ਬੈਠ ਜਾਣਾ ਸੀ। ਤੇ ਜ਼ਾਹਦ ਮੇਰਾ ਬੇਲੀ ਹੈ ਜੀ ਬੜੇ ਅਰਸੇ ਤੋਂ। ਤੁਹਾਡਾ ਬੇਲੀ ਜੀ ਮੇਰਾ ਤਾਂ ਫਿਰ ਬਹਿਨੋਈ। ਹਾਂ ਤੁਹਾਡੇ ਤਾਂ ਜਿਹੜਾ ਵਾ ਰਿਸ਼ਤੇਦਾਰ ਆ ਹੈ ਬਹਿਨੋਈ ਆ ਤੁਹਾਡੇ। ਅਸੀਂ ਤਾਂ ਬਹੁਤ ਅਰਸਾ ਜਿਹੜਾ ਵਾ ਉਹਨਾਂ ਨੇ ਜਦੋਂ ਜ਼ਮੀਨ ਲਈ ਹੋਈ ਸੀ ਗੜ੍ਹ ਵਾਲੀ ਸਾਈਡ ਤੇ ਉਹ ਬੜੀ ਕਲਾਸਿਕ ਜਗ੍ਹਾ ਸੀ। ਮੈਂ ਉਹ ਅਕਸਰ ਉਹਨੂੰ ਚਲਾ ਜਾਈਦਾ ਸੀ। ਉੱਥੇ ਬੇਰੀ ਸੀ ਇੱਕ ਛੋਟੇ ਛੋਟੇ ਬੇਰ ਉਹਦੇ ਤੇ ਜਿਹੜੇ ਪਿਓਰ ਦੇਸੀ ਬੇਰ ਆ ਉਹ ਲੱਗਦੇ ਸੀ ਉਸ ਬੇਰੀ ਨੂੰ। ਰੋਜ਼ ਸ਼ੇਰ ਸਾਹਿਬ ਅੱਜ ਕੱਲ੍ਹ ਜਿਹੜੇ ਇਸਲਾਮਾਬਾਦ ਉਹ ਹੁੰਦੇ ਸੀ ਉਹਨਾਂ ਨੇ ਮੋਟਰਸਾਈਕਲ ਤੇ ਬੈਠਣਾ ਤੇ ਚਲੇ ਜਾਣਾ ਉੱਥੇ ਉਹ ਬੇਰ ਨਾ ਕਿਉਂਕਿ ਉੱਥੇ ਲੋਕਾਂ ਦੀ ਜਿਹੜੀ ਆਮਦੋਰਫਤ ਵੀ ਨਹੀਂ ਸੀ। ਉੱਥੇ ਨੀਚੇ ਗਿਰੇ ਹੋਏ ਵੀ ਜਿਹੜੀ ਨਾ ਸਾਫ਼ ਸੁਥਰੇ ਹੁੰਦੇ ਸੀ। ਆਹੋ ਡੇਰੇ ਦੇ ਅੰਦਰ ਹੀ ਸੀ ਨਾ ਇੱਕ ਸ਼ਤੂਤ ਸੀ ਉੱਥੇ ਸ਼ਤੂਤ ਵੀ ਬੜੇ ਖਾਦੇ ਬੇਰ ਵੀ ਬੜੇ ਖਾਦੇ। ਇਹ ਕੱਚੀ ਕੋਠੀ ਬਾਰੇ ਤੁਸੀਂ ਵੀ ਦਿਓ ਜੀ ਮੈਨੂੰ ਮਸ਼ਵਰਾ ਵੀ ਮੈਨੂੰ ਇੱਥੇ ਕੱਚੀ ਕੋਠੀ ਬਣਾਉਣੀ ਚਾਹੀਦੀ ਹੈ। ਕੱਚੀ ਤੇ ਪੈਸੇ ਵੀ ਰਹਿਣਾ ਸਭ ਘੱਟ ਲੱਗਣਗੇ ਤੇ ਖੂਬਸੂਰਤ ਵੀ ਬਣੂਗੀ ਮੇਰੇ ਖਿਆਲ ਵਿੱਚ। ਕੱਚੀ ਇੱਟਾਂ ਇੱਥੇ ਬੰਦਾ ਆਪਣੀ ਜ਼ਮੀਨ ਦੇ ਵਿੱਚ ਜੀ ਕਢਾ ਲੈਂਦਾ ਹੈ। ਨਹੀਂ ਉਹ ਇੱਟਾਂ ਦਾ ਵੀ ਅਗਰ ਤੁਸੀਂ ਉਹ ਫੱਟਿਆਂ ਵਾਲੀ ਬਣਵਾਣੀ ਹੈ ਨਾ। ਨਹੀਂ ਫੱਟਿਆਂ ਵਾਲੀ ਨਹੀਂ ਬਣਾਉਣੀ ਮੈਂ ਇੱਟਾਂ ਵਾਲੀ ਫੱਟਿਆਂ ਵਾਲੀ ਨਹੀਂ ਜੀ। ਫੱਟਿਆਂ ਵਾਲੀ ਰਾਣਾ ਸਾਹਿਬ ਉੱਪਰ ਜਾ ਕੇ ਚਾਰ ਦੀਵਾਰੀ ਬੰਦਾ ਇਹਦੀ ਕਰਵਾਵੇ। ਬਾਉਂਡਰੀ ਕਰਵਾਵੇ ਫੱਟਿਆਂ ਵਾਲੀ। ਬਾਉਂਡਰੀ ਫੱਟਿਆਂ ਵਾਲੀ ਕਰਵਾਵੇ। ਦੂਜਾ ਜਿਹੜਾ ਉਹ ਨਹੀਂ ਇੱਟਾਂ ਫਿਰ ਇੱਥੇ ਨਾ ਕਿਉਂਕਿ ਇੱਟਾਂ ਦੀ ਟਰੈਵਲ ਨਾ ਜਿੰਨੇ ਦੀ ਇੱਟ ਹੁੰਦੀ ਹੈ ਨਾ ਉਹਨੇ ਟਰੈਵਲ ਦਾ ਆ ਜਾਂਦਾ। ਨਹੀਂ ਇੱਥੇ ਬੰਦਾ ਇੱਥੇ ਥੋੜੀ ਜਿਹੀ ਜਗ੍ਹਾ ਕਰਕੇ ਨਾ ਸਿਲੈਕਟ ਤੇ ਇੱਟਾਂ ਜਿਹੜੀਆਂ ਨਾ ਟਰਾਲੀ ਰੇਤ ਦੀ ਸਟਾ ਲਓ ਬੰਦੇ ਨੂੰ ਜਿਹੜਾ ਹੁੰਦਾ ਇੱਟਾਂ ਜਿਹੜੀਆਂ ਨਾ ਕਢਾਈ ਕਿਉਂਕਿ ਵਰਨਾ ਇਹ ਹੁੰਦਾ ਕਿ ਉਹ 1.5 ਰੁਪਈਏ ਦੀ ਜੇ ਇੱਟ ਆ ਨਾ 1.5 ਰੁਪਈਏ ਹੀ ਉਹਦੇ ਤੇ ਕਿਰਾਇਆ ਬਣ ਜਾਂਦਾ ਵਾ। ਫਿਰ ਟੁੱਟਦੀਆਂ ਬਹੁਤ ਆ ਜਦੋਂ ਦੂਸਰੀ ਜਗ੍ਹਾ ਤੋਂ ਆਉਂਦੀਆਂ ਨਾ। 1.5 ਦੀ ਪੈਂਦੀ ਹਾਂ 1.5 ਰੁਪਏ ਦੀ ਇੱਟ ਪੈਂਦੀ ਆ। ਅੱਛਾ ਹਾਂ ਇੰਨਾ ਕੀ ਵੈਸੇ ਲੈਂਦੇ ਆ ਫਿਰ ਤਾਂ ਨਾ ਕੋਈ ਮੇਰੇ ਖਿਆਲ ਹਾਂ ਇੰਨੇ ਕੀ ਜਿਹੜਾ 20 ਗੁਣਾ ਪੈਸੇ ਘਟ ਜਾਣਗੇ ਜੀ ਖਰਚਾ। ਹਾਂ ਬਹੁਤ ਘਟ ਜਾਂਦਾ 20 ਗੁਣਾ ਤਾਂ ਇੱਟਾਂ ਦੇ ਹਿਸਾਬ ਨਾਲ ਘਟ ਗਿਆ ਜੀ। 18000 ਨੂੰ ਇੱਟ ਹਾਂ ਨਹੀਂ ਇਹ ਬਹੁਤ ਫਾਇਦਾ ਇਹਦੇ 1500 ਤੋਂ ਲੈ ਕੇ 2000 ਰੁਪਏ ਜਿਹੜਾ ਨਾ 18 ਰੁਪਏ ਦੀ ਪੈਂਦੀ ਇਹਦੀ ਪੈਂਦੀ ਆ। ਉਹ ਤੁਹਾਨੂੰ ਉਹ 2 ਰੁਪਏ ਦੀ ਇੱਟ ਜਿਹੜੀ ਹੈ ਨਾ ਪੈਣੀ ਹੈ ਮੈਕਸਿਮਮ। ਠੀਕ ਆ ਫਿਰ ਇੱਕ ਹੋਰ ਵੀ ਸੀ ਸਾਡਾ ਵੀਰ ਆਰਕੀਟੈਕਟ ਆ ਮੇਰੇ ਖਿਆਲ ਆਰਕੀਟੈਕਟ ਨਕਸ਼ੇ ਬਣਾਉਣੇ ਵਾਲਾ ਨਹੀਂ ਉਹ ਕੋਈ ਹੋਰ ਦੱਸਦਾ ਸੀ ਵੀ ਆ ਸਸਤਾ ਬਣਦਾ ਜਾਂ ਇੰਜ ਕਰਕੇ। ਰੈਮਿੰਗ ਦਾ ਨਾ ਜਿਹੜੀ ਉਹ ਫੱਟਿਆਂ ਵਾਲੀ ਹੈ ਨਾ ਉਹਨਾਂ ਨੂੰ ਰੈਮਿੰਗ ਵਾਲੀਆਂ ਦੀਵਾਰਾਂ ਵੀ ਕਹੀਆਂ ਜਾਂਦੀਆਂ ਵਾ ਹੈ। ਲੇਕਿਨ ਇੱਥੇ ਸਾਡੇ ਫੱਟਾ ਹੁੰਦਾ ਵਾ 4 ਫੁੱਟ ਦਾ 4.25 ਫੁੱਟ ਦਾ। 5 ਕਹਿੰਦੇ ਲੇਕਿਨ 4.25 ਫੁੱਟ ਹੀ ਹੁੰਦਾ ਵਾ। ਬਾਹਰ ਨਾ ਉਹ 10-10 ਫੁੱਟ ਦੇ ਹੁੰਦੇ ਆ ਫੱਟੇ
ਅੱਛਾ ਉਹ ਮਸ਼ੀਨ ਨਾਲ ਚਲਾਉਂਦੇ ਯਾਰ, ਉਹ ਫਿਰ ਇਹ 2 ਫੁੱਟ ਦੇ ਹੁੰਦੇ ਨੇ, ਉਹ ਹੁੰਦੇ ਵੀ 4-4 ਫੁੱਟ ਦੇ ਆ। ਉਹ ਜਦੋਂ 10 ਫੁੱਟ ਦੇ 4, ਉਹ ਬਲਾਕ ਬੜਾ ਤਕੜਾ ਬਣਦਾ ਵਾ, ਫਿਰ ਇੱਕੋ ਜਿਹੇ ਉਸ ਤਰ੍ਹਾਂ ਨਾ ਉਹ ਚੱਲਦੇ ਆ। ਇੱਥੇ ਇਹ ਹੁੰਦਾ ਕਿ 2 ਫੁੱਟ ਤੋਂ ਬਾਅਦ ਨਾ ਫਿਰ ਉਹਨਾਂ ਨੇ ਉਹ ਫੱਟੇ ਨੂੰ ਕਰਨਾ ਵੀ ਹੁੰਦਾ ਵਾ, ਉਹ ਫਿਰ ਛੋਟੀ ਉੱਪਰ ਨਾ ਛੋਟਾ ਹੁੰਦਾ ਜਾਂਦਾ। ਅੱਛਾ ਜੀ, ਚਮਕੌਰ ਭਾਜੀ, ਕੀ ਬਾਤ ਹੈ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵੀਰ ਜੀ। ਚਮਕੌਰ ਸਿੰਘ ਗਿੱਲ, ਕੀ ਹਾਲ ਚਾਲ ਹੈ ਜੀ। ਇੱਕ ਚੌਧਰੀ ਅਮੀਨ ਸਾਹਿਬ ਆ ਜੀ, ਹਾਂ ਤੇ ਆਪਣਾ ਚਮਕੌਰ ਭਾਜੀ। ਹਾਂ ਚਮਕੌਰ, ਇਹਨਾਂ ਦਾ ਜੀ ਕੋਈ ਸਾਡੀ ਵੀਡੀਓ ਇਹੋ ਜਿਹੀ ਨਹੀਂ ਹੈਗੀ ਵੀ ਜਿਹਦੇ ਥੱਲੇ ਇਹਨਾਂ ਨੇ ਕਮੈਂਟ ਨਾ ਕੀਤਾ ਹੋਵੇ। ਚੌਧਰੀ ਅਮੀਨ ਸਾਹਿਬ ਆ ਜੀ, ਉਹ 6-6 7-7 ਕਮੈਂਟ ਕਰਦੇ ਆ ਜੀ। ਬਹੁਤ ਮਿਹਰਬਾਨੀ ਵੀਰ ਜੀ, ਬਹੁਤ ਸ਼ੁਕਰੀਆ। ਤੇ ਹੋਰ ਵੀ ਸਾਰੇ ਵੀਰ ਕਰਦੇ ਆ, ਇਹ ਨਹੀਂ ਹੈ ਵੀ ਨਹੀਂ ਕਰਦੇ। ਲਗਾਤਾਰ ਹੀ ਜਿਵੇਂ ਜਿਵੇਂ ਕੋਈ ਨਾਮ ਆਊਗਾ ਮੈਂ ਤੁਹਾਨੂੰ ਦੱਸ ਦਾਂਗਾ। ਸਾਡੇ ਵੀ ਉਹ ਦਿਲ ਦੇ ਵਿੱਚ ਵੱਜਦੇ ਆ। ਬੈਸਟ ਇੰਟਰਵਿਊ YouTube, ਰਾਣਾ ਸਾਹਿਬ ਬੈਸਟ ਇੰਟਰਵਿਊ ਔਨ YouTube। ਇਹ ਹੁਣ ਪਤਾ ਨਹੀਂ ਤੁਸੀਂ ਸਵਾਲ ਪੁੱਛਿਆ ਕਿ ਕੀ ਕਿਹਾ, ਇਹ ਨਹੀਂ ਸਮਝ ਆਈ ਮੈਨੂੰ। ਨਹੀਂ ਇਹ ਅਸਲ 'ਚ ਮੇਰਾ ਖਿਆਲ ਆ ਕਿ ਇੱਥੇ ਨਾ ਉਹ ਆ ਰਿਹਾ ਵਾ, ਉਹ ਦਿਲ ਦਾ ਨਿਸ਼ਾਨ, ਮੇਰੇ ਖਿਆਲ ਉਹ ਹੈ ਕਿ ਇੰਟਰਵਿਊ ਕਰਨੇ ਵਾਲਾ, ਇੰਟਰਵਿਊਅਰ। ਮੁਰਾਦ ਜਿਹੜੀ ਹੈ ਨਾ, ਇੰਟਰਵਿਊਅਰ ਆ, ਦੇਖੋ ਨਾ, ਇੰਟਰਵਿਊ ਕਰਨੇ ਵਾਲਾ। ਅੱਛਾ ਅੱਛਾ, ਹਾਂ ਅੱਛਾ, ਇੱਧਰ ਮੇਰੇ ਕੋਲ ਨਹੀਂ। ਹਾਂ, ਉਹ ਅਸਲ 'ਚ ਉਹ ਦਿਲ ਦੇ ਨਿਸ਼ਾਨ ਦੇ ਥੱਲੇ ਆਈ ਹੋਈ ਸੀ ਨਾ। ਸਹੀ ਹੋਈ, ਸਹੀ। ਹਾਂਜੀ, अस्सलाम वालेकुम जी। राणा साहब, पंजाबी कॉन्फ्रेंस ते जाने दा आधा है। पंजाबी कॉन्फ्रेंस ते जाने दा आधा जी 50-50% है। हले कोई बहुत फाइनल नहीं है, कोई बहुत फाइनल नहीं हैगा। बल्कि तुसी 55-44 कर सकते, एवं 45 कर सकते भी। जान दा जिहड़ा ना रद्द घट आ ते ना जाने दा ज्यादा है। हाँ जी, ਉਹਦੀ ਕਈ ਵਜੂਹਾਤ ਹੈਗੀਆਂ, ਉਹ ਅਸੀਂ ਬਸ ਵੈਸੇ ਹੀ ਡਿਸਕਸ ਨਹੀਂ ਵੀਰ ਜੀ ਕਰਨਾ ਚਾਹੁੰਦੇ ਹਾਂ। ਤੇ ਕੋਈ ਹੋਰ ਵੀਰ ਦਾ ਕੋਈ ਸਵਾਲ ਹੋਵੇ ਸਾਡੇ ਨਾਲ, ਵੀਡੀਓ ਤੁਹਾਨੂੰ ਕਿਹਾ ਸੀ ਵੀ ਅੱਗੇ ਸ਼ੇਅਰ ਕਿਉਂ। ਹਾਂ ਅੱਛਾ, ਉਹ ਪੁੱਛ ਰਹੇ ਆ ਜਗਤਾਰ ਸਿੰਘ, ਉਹ ਕਹਿੰਦੇ ਵੀ ਤੁਹਾਡੀ ਮੱਕੀ ਜਿਹੜੀ ਹੈ ਨਾ, ਨਹੀਂ ਉਹ ਕੀ ਬਾਤ ਹੈ ਜੀ। ਯਾਰ ਮੇਰਾ ਨਾ ਦਿਲ ਰਾਜੀ ਹੋ ਗਿਆ। ਲਓ ਜੀ ਰਾਣਾ ਸਾਹਿਬ, ਅੱਜ ਦੀ ਲਾਈਵ ਦਾ ਨਾ ਮੇਰਾ ਮੁੱਲ ਪੂਰਾ ਹੋ ਗਿਆ। ਇਹ ਜੀ ਜਗਤਾਰ ਸਿੰਘ, ਜਦੋਂ ਇਹ ਵੀਰ ਸਾਡੇ ਨਾ ਜੀ, ਜਦੋਂ ਮੈਂ ਉਮਰੇ ਦੇ ਉੱਤੇ ਗਿਆ ਨਾ, ਇਹ ਮੈਨੂੰ ਕਹਿੰਦੇ ਸੀ ਵੀ ਮੇਰੇ ਘਰ ਦਾ ਜਾਂ ਕੋਈ ਛੱਤ ਦਾ ਨਾ ਜੇ ਮਸਲਾ ਹੈਗਾ, ਇਹਨੇ ਮੈਨੂੰ ਕਿਹਾ ਰੱਬ ਇੱਕੋ ਹੀ ਆ। ਤੇ ਬੜਾ ਯਾਰ ਦਿਲ ਇਸ ਗੱਲ ਤੇ ਮੈਂ ਨਾ ਜੀ ਰਾਣਾ ਸਾਹਿਬ, ਮੈਂ ਉੱਥੇ ਜਾ ਕੇ ਨਾ ਜੀ, ਯਕੀਨ ਕਰੋ, ਮੈਂ ਰੱਬ ਨੂੰ ਅੱਗੇ ਇਹ ਗੱਲ ਕੀਤੀ, ਮੈਂ ਕਿਹਾ ਰੱਬਾ ਆਹ ਕੰਮ ਤਾਂ ਨਾ ਇਹ ਜ਼ਰੂਰੀ ਹੋਣਾ ਚਾਹੀਦਾ। ਵਕਤ ਦਾ ਫਿਰ ਗੱਲ ਲਾਜ ਰੱਖੀ ਤੇ ਗੱਲ ਇਹ ਹੈਗੀ ਆ, ਸਰਕਾਰ ਬੰਦੇ ਆ ਜੀ। ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਇੰਨਾ ਸਤਿਕਾਰ, ਸਾਡੇ ਵਾਸਤੇ ਤੁਹਾਡਾ ਕਮੈਂਟ ਜਿਹੜਾ ਨਾ ਜੀ, ਉਹ ਕਹਿੰਦੇ ਆ ਜੀ ਮੇਰਾ ਮਸਲਾ ਹੱਲ ਹੋ ਰਿਹਾ। ਬਹੁਤ ਸ਼ੁਕਰੀਆ ਅੱਲਾਹ ਪਾਕ ਜੀ। ਅਸੀਂ ਸਾਰੇ ਵੀਰਾਂ ਵਾਸਤੇ, ਜਿੰਨੇ ਵੀ, ਉਹਨਾਂ ਵਾਸਤੇ ਦੁਆ ਕਰਦੇ ਆ ਜੀ, ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਮੇਰੀ गाय बेच है ना जी, नहीं कोई नहीं जो आराम ਨਾਲ ਖੜਤੀ ਹੈ। हाँ जी, सर एक मैसेज। अच्छा जी, कदे इंडिया पंजाब, कदे खालदे साहब राणा साहब, समझ नहीं आई जी। राणा साहब ਤੁਸੀਂ ਪੜਿਓ ਅਜਮ ਸਾਹਿਬ ਦਾ ਤੇ ਨਾਸਰ ਥੋੜਾ ਆਪਸ ਵਿੱਚ ਆਓ, ਕਦੇ ਇੰਡੀਆ ਪੰਜਾਬ। ਹਾਂਜੀ, ਉਹਨਾਂ ਦਾ ਆਪਣਾ ਮਸਲਾ ਜੀ। ਅਸੀਂ ਕਿਸੇ ਤੇ ਕੋਈ ਵੀ ਹੋਵੇ, ਸਾਡਾ ਹੋਵੇ, ਸਾਡਾ ਦੋਨਾਂ ਦਾ ਵੀ ਹੋਵੇ, ਤਾਂ ਵੀ ਅਸੀਂ ਇੰਟਰਫੇਅਰ ਸਾਡਾ ਬਣਦਾ ਨਹੀਂ। ਅੱਛਾ ਜੀ, ਮੈਂ ਦੇਖ ਰਿਹਾ ਭਾਜੀ ਤੁਹਾਡੇ ਲਾਈਵ। ਹਾਂ, ਜਗਤਾਰ ਸਿੰਘ ਕੀ ਕਹਿ ਰਹੇ? ਜਗਤਾਰ ਸਿੰਘ ਨੇ ਉਹਨਾਂ ਦਾ। ਬਹੁਤ ਮਿਹਰਬਾਨੀ ਵੀਰ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਾਰਿਆਂ ਦੇ ਜੀ। ਜਿੰਨੀ ਵੀ ਉਹਨਾਂ ਦੀ ਨੇਕ ਤਮੰਨਾ ਆ, ਉਹਨਾਂ ਦੇ ਦਿਲਾਂ ਦੇ ਵਿੱਚ ਜਿਨ੍ਹਾਂ ਦੇ ਜੋ ਵੀ ਜਾਇਜ਼ ਖੁਆਇਸ਼ ਹੈਗੀ ਹੈ ਨਾ, ਮਾਲਕ ਪੂਰੀਆਂ ਕਰੇ। ਹਾਂਜੀ, ਰਾਤ ਪੂਰੀਆਂ ਕਰੇ। ਅੱਛਾ, ਹੁਣ ਨਾ ਅਸੀਂ ਬੈਠੇ ਆ ਤੇ ਉਹ ਸਾਹਮਣੇ ਨਾ ਟਿਊਬਲ ਚੱਲ। ਹਾਂ, ਨਹੀਂ ਮੈਂ ਇੱਕ ਹੋਰ ਸੋਚ ਰਿਹਾ, ਮੈਂ ਨਾ ਤੁਹਾਨੂੰ ਹੁਣ ਸੂਰਜ ਦੇ
ਡੁੱਬਣ ਵਾਲਾ ਸੀਨ ਹਾਂ ਦਿਖਾਊਂਗਾ ਹਾਂ ਮੈਂ WhatsApp ਦੇਖ ਲਵਾਂ ਜਰਾ ਇਹ ਨਜ਼ਾਰਾ ਬੜਾ ਹਾਂ ਸ਼ਾਮਾਂ ਨਾ ਜੀ ਜਿਹੜੀਆਂ ਰਾਣਾ ਸਾਹਿਬ ਜਿਹੜੇ ਸਾਡੇ ਵੀਰ ਪ੍ਰਦੇਸ਼ ਦੇ ਵਿੱਚ ਬੈਠੇ ਆ ਨਾ ਜੀ ਮੈਂ ਕਹਿੰਦਾ ਸਾਰੀ ਦਿਹਾੜੀ ਕੰਮ ਕਰ ਲੈਣਗੇ। ਅੱਛਾ ਜਿਹੜਾ ਟਿਊਬਵੈਲ ਵਾਲਾ ਨਾ ਨਹਿਰ ਦਾ ਪਾਣੀ ਤੇ ਖਾਲੇ ਖਾਲੀ ਆਂਦਾ ਜਿਹੜਾ ਟਿਊਬਵੈਲ ਦਾ ਚੱਲਣਾ ਨਾ ਇਹ ਵੀ ਬੜੇ ਮਜ਼ੇਦਾਰ ਗੱਲ। ਅੱਛਾ ਇੱਕ ਚੀਜ਼ ਆ ਤੂੰ ਨਹੀਂ ਦੇਖੀ ਹੋਣੀ ਟਿੰਡਾਂ ਵਾਲਾ ਖੂਹ ਦੇਖਿਆ ਕਿਤੇ? ਨਹੀਂ ਮੈਂ ਨਹੀਂ ਰਹਿਣਾ ਸਾਡੇ ਉੱਥੇ ਗੱਗੇ ਨਾ ਉੱਥੇ ਪਿੰਡ 'ਚ ਹੈ ਸੀ ਨਾਲ 5-6 ਕਿੱਲੇ ਜ਼ਮੀਨ ਸੀ ਉਹਨਾਂ ਦੀ ਬੰਦੇ ਉਹ ਬਗੀਚੀ ਕਹਿੰਦੇ ਸੀ ਉਹ ਟਿੰਡਾਂ ਵਾਲਾ ਖੂਹ ਨਾ ਉਹ ਚੱਲਦਾ ਸੀ ਉਹਦੇ ਤੇ ਲੋਹੇ ਦੀਆਂ ਟਿੰਡਾਂ ਸੀ ਉਹ ਪੜਛੇ ਜੇ 'ਚ ਪਾਣੀ ਪੈਂਦਾ ਸੀ ਫਿਰ ਅੱਗੇ ਬੜਾ ਲੋਕ ਨਹਾਉਣ ਲਈ ਨਾ ਜਾਂਦੇ ਸੀ ਬੜਾ ਥੋੜਾ ਜਿਹਾ ਪਾਣੀ ਨਿਕਲਦਾ ਸੀ ਬੜਾ ਮਜ਼ੇਦਾਰ ਕੰਮ ਸੀ। ਹੁਣ ਤਾਂ ਉਹ ਐਵੇਂ ਕਿਤੇ ਵੀਡੀਓ 'ਚ ਜਿਹੜਾ ਨਾ ਉਹ ਇੱਕ ਬਲਕਿ ਮੈਂ ਕਾਫੀ ਅਰਸਾ ਪਹਿਲੇ ਇੱਕ ਸਕ੍ਰਿਪਟ ਲਿਖਿਆ ਸੀ ਉਹਦੇ 'ਚੋਂ ਟਿੰਡਾਂ ਵਾਲਾ ਮੰਗੂ ਸੀ ਮੇਰਾ ਬੜਾ ਖਾਏ ਸੀ ਵੀ ਨਾ ਵੀ ਕਿਤੇ ਉਹ ਟਿੰਡਾਂ ਵਾਲੇ ਖੂਹ ਤੇ ਕਰੀਏ ਸ਼ੂਟ ਉਹ ਫਿਰ ਉਦੋਂ ਨੇੜੇ ਜੀ ਸਾਨੂੰ ਨਾ ਕੋਈ ਲੱਭਿਆ ਨਹੀਂ ਬਾਅਦ ਦੇਖਾਂਗੇ ਕਿਤੇ ਝਾੜਾਂਗੇ ਕਾਗਜ਼ ਪੁਰਾਣੇ। ਅੱਛਾ ਮੈਂ ਗੱਲ ਕਰਦਾ ਸੀ ਜੀ ਸ਼ਾਮ ਦੇ ਵੇਲੇ ਇਹ ਵੇਲਾ ਜਿਹੜਾ ਨਾ ਬੜਾ ਇਹ ਸਭ ਤੋਂ ਭਾਰੀ ਨਾ ਮੇਰੇ ਹਿਸਾਬ ਦੇ ਵਿੱਚ ਰਾਣਾ ਸਾਹਿਬ ਜਿਹੜੇ ਲੋਕ ਆਪਣੇ ਘਰ ਤੋਂ ਦੂਰ ਆ ਪ੍ਰਦੇਸ਼ 'ਚ ਬੈਠੇ ਆ ਇਹ ਸ਼ਾਮ ਦਾ ਵੇਲਾ ਉਹਨਾਂ ਤੇ ਬੜਾ ਭਾਰੀ ਗੁਜ਼ਰਦਾ ਜੀ। ਮੈਂ ਕਹਿੰਦਾ ਕਿ ਕੋਈ ਵੀ ਬੰਦਾ ਜਿਹੜਾ ਕੰਮ 'ਚ ਮਸਰੂਫ ਨਹੀਂ ਨਾ ਹੁੰਦਾ ਸਰਦੀਆਂ ਦੀ ਜਿਹੜਾ ਅਸਰ ਤੋਂ ਬਾਅਦ ਵਾਲਾ ਟਾਈਮ ਆ ਨਾ ਇਹ ਉਦਾਸੀ ਇੰਝ ਲੱਗਦੀ ਹੈ ਕਿ ਜਿਸ ਤਰ੍ਹਾਂ ਨਾ ਵੀ ਠੰਡ ਨਹੀਂ ਲੈਂਦੀ ਹੈ ਵੀ ਜਿਸ ਤਰ੍ਹਾਂ ਠੰਡ ਲੈਂਦੀ ਹੈ ਨਾ ਇਸ ਤਰ੍ਹਾਂ ਉਦਾਸੀ ਨਾ ਯਾਨੀ ਕਿ ਇੰਝ ਲੈਂਦੀ ਆ। ਸਿਰਫ 2-3 ਚੀਜ਼ਾਂ ਹੁੰਦੀਆਂ ਗਰਾਊਂਡ ਚਲੇ ਜਾਓ ਤੁਸੀਂ ਬਚੋਗੇ ਉਹ ਇੱਕ ਨਜ਼ਮ ਹੈਗੀ ਆ ਫਸਟ ਈਅਰ 'ਚ ਐਕਵਨ ਗ੍ਰੀਨ ਉਹਦੇ 'ਚੋਂ ਕਹਿੰਦਾ ਗਰਾਊਂਡ ਦਾ ਬਿਆਨ ਕਰਦਾ ਵਾ ਵੀ ਹੁਣ ਖੇਡਣ ਵਾਲਿਆਂ ਦਾ ਪਹਿਲੇ ਬਾਅਦ 'ਚ ਕਹਿੰਦਾ ਵੀ ਜਾ ਰਹੇ ਆ ਤੇ ਉਦਾਸੀ ਆ ਰਹੀ ਆ। ਉਹ ਮੈਂ ਤਾਂ ਜਦੋਂ ਵੀ ਕਈ ਵਾਰੀ ਦੇਖੀਦਾ ਨਾ ਇਸ ਤਰ੍ਹਾਂ ਉਹ ਬਹੁਤ ਹੁੰਦੇ ਆ ਤੇ ਇਸ ਕਰਕੇ ਕੋਸ਼ਿਸ਼ ਇਹੀ ਹੁੰਦੀ ਆ ਕਿ ਕੋਈ ਡੇਰੇ ਚਲੇ ਜਾਈਏ ਤੇ ਬੰਦਾ ਇਕੱਲਾ ਜੇ ਬੈਠਾ ਹੋਵੇ ਨਾ ਤੇ ਬਹੁਤ ਇਹ ਉਦਾਸ ਮਾਹੌਲ ਸ਼ਾਮ ਦਾ ਨਾ ਕੋਈ ਕੁਦਰਤੀ ਅੱਛਾ ਸਵੇਰ ਦਾ ਮਾਹੌਲ ਜਿਹੜਾ ਹੁੰਦਾ ਨਾ ਉਹ ਬੜਾ ਐਕਟਿਵਨੈਸ ਦਾ ਹੁੰਦਾ ਸੂਰਜ ਜਿਸ ਤਰ੍ਹਾਂ ਚੜ ਰਿਹਾ ਹੁੰਦਾ ਨਾ ਅਸਲ 'ਚ ਇਹ ਨਾ ਮੇਰਾ ਖਿਆਲ ਆ ਕਿ ਇਹ ਸੂਰਜ ਦਾ ਚੜ੍ਹਨਾ ਤੇ ਸੂਰਜ ਦਾ ਡੁੱਬਣਾ ਨਾ ਇਹ ਇਨਸਾਨੀ ਜ਼ਿੰਦਗੀ ਹੈ ਨਾ ਜਿਹੜੀ ਉਹਨੂੰ ਕਰਦਾ ਜਿਸ ਤਰ੍ਹਾਂ ਬਚਪਨ ਹੁੰਦਾ ਨਾ ਬੜਾ ਸ਼ੌਕ ਬੜੀ ਹਰਕਤ ਬੜੀ ਮੂਵਮੈਂਟ ਹੁੰਦੀ ਆ ਤੇ ਜਿਹੜੀ ਸ਼ਾਮ ਹੁੰਦੀ ਆ ਬੜਾ ਪਿਆਰ ਹੁੰਦਾ ਉਹ ਯਾਨੀ ਕਿ ਰਾਤ ਦਾ ਹਨੇਰਾ ਜਿਹੜਾ ਨਾ ਮਰਨੇ ਵਾਲੀ ਗੱਲ ਬਿਲਕੁਲ ਉਹ ਇਨਸਾਨੀ ਜ਼ਿੰਦਗੀ ਜਿਹੜੀ ਆ ਨਾ ਉਹੀ ਹੈ ਆ ਕਿ ਸਵੇਰੇ ਬੜੀ ਚਹਿਲ ਪਹਿਲ ਆ ਉਸ ਤੋਂ ਬਾਅਦ ਫਿਰ ਉਹ ਕੰਮ ਕਾਜ ਦਾ ਦੌਰ ਸ਼ੁਰੂ ਹੋ ਜਾਂਦਾ ਵਾ ਫਿਰ ਉਸ ਤੋਂ ਬਾਅਦ ਅਸਰ ਤੋਂ ਬਾਅਦ ਫਿਰ ਜਿਹੜਾ ਨਾ ਉਹ ਬਸ ਫਿਰ ਬੁਢਾਪੇ ਵਾਲੀ ਗੱਲ ਸ਼ਾਮ ਪੈਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਫਿਰ ਕੰਪਨੀ ਜਿਹੜੀ ਹੈ ਨਾ ਹੁਣ ਜਿਹੜੇ ਬੰਦਿਆਂ ਦੇ ਬੱਚੇ ਹੈ ਉਹਨਾਂ ਦੇ ਵੀ ਬੱਚਿਆਂ ਦੀਆਂ ਸ਼ਾਦੀਆਂ ਹੋ ਜਾਂਦੀਆਂ ਵਾ 60-65 ਸਾਲ ਦੀ ਉਮਰ 'ਚ ਜਿਹੜਾ ਵਾ ਉਹ ਫਿਰ ਆਪਣੇ ਇੰਗੇਜ ਹੋ ਜਾਂਦੇ ਆ ਤੇ ਇਹ ਜਿਹੜੀ ਹੈ ਨਾ ਇਸ ਏਜ ਦੀ ਤਨਹਾਈ ਤੇ ਸ਼ਾਮ ਦੀ ਤਨਹਾਈ ਬਿਲਕੁਲ ਰਲਦੀ ਮਿਲਦੀ ਜੀ ਗੱਲ ਆ। ਨਹੀਂ ਇਹ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਜੀ। ਸਵੇਰ ਸਵੇਰੇ ਬੰਦਿਆਂ ਨੇ ਅਸਲ ਦੇ ਵਿੱਚ ਜਦੋਂ ਤੇ ਜਾਣਾ ਹੁੰਦਾ ਕੰਮ ਤੇ ਕੋਈ ਵੀ ਕਿਧਰੇ ਵੀ ਆ ਨਾ ਜੀ ਜਦੋਂ ਸ਼ਾਮ ਨੂੰ ਬੰਦਾ ਘਰੇ ਆਂਦਾ ਨਾ ਜੀ ਕੋਈ ਵੀ ਹੋਵੇ ਕੋਈ ਜ਼ਰੂਰੀ ਨਹੀਂ ਹੈ ਵੀ ਬੰਦਾ ਮੁਲਕੋਂ ਬਾਹਰ ਬੈਠਾ ਮੈਂ ਕਹਿੰਦਾ ਵੀ ਭਾਵੇਂ ਤੁਸੀਂ ਬੈਠੇ ਆ ਭਾਵੇਂ ਫੈਸਲਾਬਾਦ ਬੈਠੇ ਆ ਘਰ ਤੋਂ ਦੂਰ ਉਹ ਫਿਰ ਜਿਹੜੀ ਸ਼ਾਮ ਹੁੰਦੀ ਫਿਰ ਬੰਦੇ ਨੂੰ ਇੰਝ ਲੱਗਦਾ ਵੀ ਯਾਰ ਇਹ ਨਾ ਇਹ ਸਾਈਕਲ ਹੀ ਚੱਲ ਰਿਹਾ ਵੀ ਉਵੇਂ ਹੀ ਮੈਂ ਉੱਠਦਾ ਉਹ ਵੀ ਮੈਂ ਡਿਊਟੀ ਤੇ ਜਾਣਾ ਇਵੇਂ ਸ਼ਾਮ ਜਿੰਨੀ ਇਵੇਂ ਸੋਣਾ ਫਿਰ ਉਹ ਫਿਰ ਤਾਂ ਕਰਕੇ ਸ਼ਾਮ ਦੇ ਵੇਲੇ ਬੰਦੇ ਦੇ ਭਾਈ ਹੁੰਦੇ ਇਹ ਮੇਰੇ ਦੋਸਤ ਭਾਈ ਵੀ ਆ ਛੋਟੇ ਦੋਸਤ ਦੇ ਭਾਈ ਆ ਛੋਟੇ ਉਹ ਸਿੱਧਨੀ ਹੁੰਦੇ ਬਾਵਰ ਉਹ ਇੱਕ ਦਫਾ ਕਾਫੀ ਲੰਬੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਨਾ ਕਿ ਤੁਹਾਨੂੰ ਨਹੀਂ ਐਡਾ ਇਸ ਚੀਜ਼ ਦਾ ਰਾਖ ਹੈ ਕਿ ਜਿਹੜੀਆਂ ਚੀਜ਼ਾਂ ਤੁਸੀਂ ਦਿਖਾਉਂਦੇ ਆ ਨਾ ਵੀ ਅਸੀਂ ਕਿੰਨਾ ਯਾਨੀ ਕਿ ਇਹਨਾਂ ਨੂੰ ਨਾ ਮਹਿਸੂਸ ਕਰਦੇ ਆ ਹੁਣ ਉਹ ਵੀ ਬਹੁਤ ਅਰਸੇ ਤੋਂ ਉੱਤੇ ਆਸਟ੍ਰੇਲੀਆ ਹੀ ਆ ਤੇ ਉਹ ਕਹਿੰਦੇ ਵੀ ਅਸੀਂ ਬਹੁਤ ਰਿਲੇਟ ਕਰਦੇ ਆ ਗੁੜ ਦਾ ਗੰਨਿਆਂ ਦਾ ਛੱਲੀਆਂ ਦਾ ਮੁਰੱਬੇ ਬਾਅਦ ਰੋਟੀ ਖਾਣੇ ਦਾ ਫਸਲਾਂ ਦਾ ਉਹ ਬਹੁਤ ਹੀ ਯਾਨੀ ਕਿ ਯਾਦ ਆਉਂਦਾ ਵਾ ਤੇ ਸਾਡੇ ਤਕਰੀਬਨ ਅੱਧੇ ਸਾਰੇ ਜਿਹੜੇ ਦੇਖਣ ਵਾਲੇ ਆ ਨਾ ਉਹ ਹੈ ਹੀ ਬਾਹਰੋਂ ਹੀ
ਮੈਂ ਰਾਣਾ ਸਾਹਿਬ ਨਾਲੇ ਆ ਦਿਖਾਉਣਾ ਛੱਲੀਆਂ, ਹਾਂ ਥੋੜਾ ਜਿਹਾ ਨਜ਼ਾਰਾ ਵੀ ਆਪਣੇ ਵੀਰਾਂ ਨੂੰ ਕਰਾਈਏ, ਥੋੜਾ ਜਿਹਾ ਦਿਖਾਈਏ ਬਿਲਕੁਲ। ਉਹ ਸੂਰਜ ਦਾ ਡੁੱਬਾ, ਹਾਂ ਉਹ ਟਿਊਬਲ ਚੱਲ ਰਿਹਾ ਵਾ ਹੈ ਆ ਸਾਡੇ ਦੇਖੋ ਤੁਸੀਂ ਜੀ। ਹੁਣ ਨਾ ਜੀ ਇਹ ਵੇਲਾ ਦੇਖੋ ਤੁਸੀਂ, ਹੈ ਆ ਆਪਣੀ ਛੱਲੀਆਂ ਪਈਆਂ ਜੀ, ਇਹ ਆ ਆਪਣਾ ਉਹ ਕਿਲਾ ਜਿਹੜਾ ਨਾ ਜ਼ਿਲ੍ਹਾ ਹੋ ਗਿਆ। ਉਹ ਟੂਬਲ ਮੈਂ ਤੁਹਾਨੂੰ ਦਿਖਾਣਾ ਦੂਰ ਚੱਲਦਾ, ਉਹ ਦੇਖੋ। ਫਿਰ ਆ ਸਰੋਂ ਦਾ ਖੇਤ ਜਿੱਥੇ ਆਪਾਂ ਵੀਡੀਓ ਬਣਾਈ ਨਜ਼ਰ ਟੂਬਲ ਚੱਲਦਾ ਹੈ, ਚਿੱਟੀ ਜੀ ਡੈਣ ਹੀ ਨਜ਼ਰ ਆ ਰਹੀ ਹੈ ਮੈਨੂੰ ਤਾਂ, ਤੁਹਾਨੂੰ ਪਤਾ ਨਹੀਂ ਨਜ਼ਰ ਆ ਰਹੇ ਨਹੀਂ ਆ ਰਹੇ ਹੈ। ਇਹ ਜੀ ਸਾਡੀ ਪੰਜਾਬ ਦੀ ਸ਼ਾਮ। ਅੱਛਾ ਨਾ ਇਹ ਜਿਹੜੇ ਕੱਚੇ ਰਸਤੇ ਆ ਨਾ, ਇਹਨਾਂ ਤੇ ਚੱਲਣ ਦਾ ਵੀ ਆਪਣਾ ਹੁਸਨ। ਹਾਂਜੀ ਕੱਚਾ ਰਸਤਾ ਰਾਣਾ ਸਾਹਿਬ। ਇਹ ਦੇਖੋ ਜੀ, ਇਹ ਨਾ ਜੀ ਆਪਣੇ ਇਸ ਕਿੱਲੇ ਦੀ ਛੱਲੀਆਂ, ਆ ਜਿਹੜਾ ਕਿੱਲਾ ਆਪਣਾ ਇਹਦੀ ਛੱਲੀਆਂ, ਆਪਣੀ ਮੋਟਰ ਉਹ ਬੰਦ ਖਲੋਤੀ ਹੈ ਜੀ। ਤੇ ਉਹ ਮੈਂ ਤੁਹਾਨੂੰ ਦਿਖਾਣਾ, ਮੈਂ ਨਜ਼ਾਰੇ ਕਰਾਣਾ ਤੁਹਾਨੂੰ ਥੋੜਾ ਜਿਹਾ। ਰਾਣਾ ਸਾਹਿਬ ਬਸ਼ੀਰ ਹੋਰੀ ਨਾ ਜੀ, ਉਹ ਪਰਲਾ ਕਿੱਲਾ ਨਹੀਂ ਮੱਕੀ ਦਾ ਜਿਹੜਾ ਜੀ, ਅੱਛਾ ਉਹ ਦੇਖੋ ਜੀ, ਹਾਂ ਉਹਦੇ ਚ ਲੱਗੇ ਹੋਏ ਆ, ਕੰਮ ਕਰ ਰਹੇ ਆ, ਉਹ ਤੇ ਬਣਾ ਰਹੇ। ਅੱਛਾ ਉਹ ਛਾਪਰ ਚੀਜ਼ ਦਾ ਉੱਥੇ ਕੋਈ ਇਹ ਮਿਰਚ ਲਾਣੀ ਜੀ, ਮਿਰਚ ਲਾਣੀ ਆ। ਅੱਛਾ ਆਪਾਂ ਮਿਰਚ ਇੱਧਰ ਲਾ ਲਈ। ਹਾਂ ਬਿਲਕੁਲ, ਉਹ ਬਸ਼ੀਰ ਦਾ ਕੁੱਤਾ ਵੀ ਮੈਨੂੰ ਨਜ਼ਰ ਆ ਰਿਹਾ। ਹਾਂਜੀ ਬਸ਼ੀਰ ਹੋਰੀ, ਆ ਪਿੱਪਲ ਦਾ ਨਜ਼ਾਰਾ ਹੈ, ਕੀ ਬਾਤ ਹੈ ਯਾਰ। ਹਾਂਜੀ ਰਾਣਾ ਸਾਹਿਬ ਦਿਖਾਤਾ। ਬੈਠੋ ਤੁਸੀਂ, ਤਸ਼ਰੀਫ ਰੱਖੋ। ਮੈਂ ਕਹਿੰਦਾ ਜੀ ਹੁਣ ਅਸੀਂ ਆਪਣੇ ਵੀਰਾਂ ਤੋਂ ਲੈਂਦੇ ਆ ਇਜਾਜ਼ਤ। ਹਾਂਜੀ ਬਿਲਕੁਲ, ਆਹ ਜੀ ਝੱਟ ਜਿਹੜਾ ਚੰਗਾ ਪੌਣਾ ਘੰਟਾ ਹੋ ਗਿਆ। ਅੱਛਾ ਮੈਨੂੰ WhatsApp ਤੇ ਕਮੈਂਟ ਆਇਆ, ਕਹਿੰਦੇ ਤੁਹਾਡੀ ਜਿਹੜੀ ਹੈ ਗਾਂ ਜਿਹੜੀ ਆ ਵੀ ਉਹ ਬੇਚੈਨ ਆ। ਉਹ ਗਾਂ ਮੇਰੀ ਉਹ ਜੀ, ਉਹ ਵੈਸੇ ਹੁਣ ਉਹਦਾ ਧਾਰਨ ਦਾ ਟਾਈਮ ਹੋ ਰਿਹਾ, ਉਹ ਤਾਂ ਕਰਕੇ ਬੇਚੈਨ ਜਿਹੜੀ ਆਰਾਮ ਨਾਲ ਖੜੀ ਆ। ਇਹ ਹਲੇ ਆਰਾਮ ਨਾਲ ਖਲੋਤੀ ਹੈ, ਪਰ ਇਹ ਮੇਰਾ ਖਿਆਲ ਆ ਵੀ ਇੱਕ ਅੱਧੀ ਦਿਹਾੜੀ ਜਿਹੜੀ ਹੈ ਨਾ ਇਹੀ ਲੈਂਦੀ ਹੈ। ਉਹ ਨਾਲੇ ਨਾ ਉਹ ਮੇਰਾ ਖਿਆਲ ਆ ਕਿ ਵੀ ਡੀਕਰੀ ਆ, ਧਾਰਾਂ ਵਾਲੀ ਆ, ਧਾਰਾਂ ਵਾਲੀ ਵੰਡਾ ਨਹੀਂ ਵੰਡ ਪਾਤਾ, ਵੰਡਾ ਪਾਤਾ ਆ, ਬਸ ਫਿਰ ਉਹ ਧਾਰਾਂ ਦਾ ਕਰਕੇ ਹੈ। ਹਾਂਜੀ ਲਓ ਜੀ ਸੱਜਣੋ ਤੇ ਮਿੱਤਰੋ, ਬੇਲੀਓ ਭਰਾਵੋ, ਬਹੁਤ ਮਿਹਰਬਾਨੀ। ਹੁਣ ਅਗਲਾ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਉਹ ਮੇਰਾ ਖਿਆਲ ਹੈ ਜ਼ਿਆਦਾ ਕਮੈਂਟ ਹੈਗੇ ਆ ਦੇਸੀ ਮੁਰਗੇ ਵਾਲੇ ਦੇ, ਪਰ ਅਸੀਂ ਥੋੜਾ ਜਿਹਾ ਪ੍ਰੋਗਰਾਮ ਨੂੰ ਸ਼ਾਇਦ ਚੇਂਜ ਕਰੀਏ। ਜਮ ਸੋਇਆ ਸਾਹਿਬ ਦੇ ਨਾਲ ਸਾਡਾ ਟਾਈਮ ਬਣ ਰਿਹਾ, ਕੀ ਪਤਾ ਅਸੀਂ ਕੱਲ ਨੂੰ ਉਹ ਜਿਹੜਾ ਆਲੂ ਗੋਸ਼ਤ ਵਾਲਾ ਗੋਸ਼ਤ ਸ਼ੋਰ ਅਗਰ ਆਪਾਂ ਦੇਸੀ ਵੀ ਪਕਾ ਲਾਂਗੇ। ਅਗਰ ਅੰਜਮ ਨੂੰ ਕੋਈ ਕੰਮ ਨਾ ਬਣੇ, ਜੇ ਉਹਨਾਂ ਨੂੰ ਕੋਈ ਕੰਮ ਬਣ ਗਿਆ, ਫਿਰ ਅਸੀਂ ਜਨਾਬ ਜੀ ਜਿਹੜਾ ਨਾ ਫਿਰ ਆਪਣਾ ਸ਼ਡਿਊਲ, ਫਿਰ ਤੁਹਾਡਾ ਸ਼ਡਿਊਲ ਦੇਸੀ ਮੁਰਗੇ ਵਾਲਾ ਉਹ ਚਲਾਵਾਂਗੇ, ਨਹੀਂ ਤਾਂ ਫਿਰ ਲਓ ਜੀ। ਆਖਰ ਦੇ ਉੱਤੇ ਵੀਰ ਜੀ ਉਹੀ ਗੱਲ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ। ਇਹ ਜ਼ਰੂਰ ਸਾਰੇ ਥੱਲੇ ਕਮੈਂਟ ਕਰਿਓ ਜ਼ਿੰਦਾਬਾਦ ਦਾ, ਤੇ ਪਾਕਿਸਤਾਨ ਜੀ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ ਜੀ, ਰੱਬ ਰਾਖਾ ਜੀ। 20 ਬੰਦੇ ਇਸ ਟਾਈਮ ਹੈ ਜੀ, ਸਾਰੇ ਜ਼ਿੰਦਾਬਾਦ ਲਿਖਿਓ। ਹਾਂਜੀ ਜ਼ਿੰਦਾਬਾਦ ਲਿਖੋ ਜੀ ਸਾਰੇ, ਫਿਰ ਜਿਹੜਾ ਨਾ ਫਿਰ ਮੈਂ ਵੀਡੀਓ ਜਿਹੜੀ ਹੈ ਇਹ ਬੰਦ ਕਰਨੀ। ਹਾਂਜੀ ਪੰਜਾਬੀ ਕਿੱਥੇ ਕਿੱਥੇ ਵੀ ਹੈ ਭਾਈ ਜਾਨ, ਸਾਡੇ ਸਿਰ ਮੱਥੇ ਤੇ। ਹਾਂਜੀ ਦੇਖੋ ਮਨਪ੍ਰੀਤ, ਗੁੱਡ ਲੱਕ, ਬੈਸਟ ਵਿਸ਼ੇਸ। ਉਹ ਯਾਨੀ ਕਿ ਅਲਵਿਦਾ ਹੋ ਗਏ ਹੈ। ਉਹ ਕਹਿ ਰਹੇ ਆ ਜੀ, ਹਾਂਜੀ ਸਾਡੇ ਚੈਨਲ ਵਾਸਤੇ ਦੁਆਵਾਂ ਕਰਦੇ ਆ ਜੀ ਸਾਡੇ ਵੀਰ, ਅਸੀਂ ਬੜਾ ਜੀ ਨਹੀਂ ਜੀ ਇਹ ਸਾਰੀ ਉਹਨਾਂ ਦੀ ਭਗਤਾਂ ਸੀਗੀ, ਲੇਕਿਨ ਹੁਣ ਫਿਰ ਅਸੀਂ ਇਹਦਾ ਕਰਾਂਗੇ। ਹੁਣ ਅਸੀਂ ਅੱਲਾਹ ਹਾਫਿਜ਼ ਕਹਿਤਾ ਜੀ। ਠੀਕ ਹੈ ਜੀ ਫਿਰ, ਠੀਕ ਹੈ।